ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਆਪ ਸਭ ਤੱਕ ਪਹੁੰਚਾਉਂਦੇ ਨੇ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮਾਂਟ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ, ਪ੍ਰੀਤਮ ਕੌਰ ਖੰਗੂਰਾ, ਫਰਜ਼ਨੋ, ਚਰਨਜੀਤ ਬਡਵਾਲ, ਜੁਬਾ ਸਿਟੀ, ਸਰਬਜੀਤ ਸਿੰਘ, ਪਲਵਿੰਦਰ ਕੌਰ ਚੁੱਕਰ, ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਰਪੁਰਬ ਦੀਆਂ ਰੌਣਕਾਂ ਸੁਲਤਾਨਪੁਰ ਲੋਧੀ ਦੇ ਵਿੱਚ ਸੰਗਤਾਂ ਦੇ ਹੜ੍ਹ ਆਏ। ਬਿਲਕੁਲ ਜੀ, ਜਿੰਨੇ ਵੀ ਸਰੋਤੇ ਨੇ ਜੀ ਦੁਨੀਆ ਭਰ ਦੇ ਵਿੱਚ ਬੈਠੇ ਸਭ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ ਮੁਬਾਰਕਾਂ ਜੀ। ਔਰ ਇੱਥੇ ਇਸ ਵੇਲੇ ਜਿਹੜਾ ਤੁਸੀਂ ਕਹਿ ਲਓ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੇ ਸਮਾਗਮ ਨੇ ਉਹ ਸਿਖਰ ਵੱਲ ਨੂੰ ਵੱਧ ਰਹੇ ਨੇ। ਕੱਲ ਜਿਹੜਾ ਸੀਗਾ ਜੀ ਉਹ ਨਗਰ ਕੀਰਤਨ ਹੋਇਆ, ਜਿਹੜਾ ਕਿ ਗੁਰਦੁਆਰਾ ਸੰਤ ਘਾਟ ਤੋਂ ਲੈ ਕੇ ਬੀਰ ਸਾਹਿਬ ਤੱਕ ਗਿਆ ਜੀ। ਇਹ ਜਿਹੜਾ ਸੁਲਤਾਨਪੁਰ ਲੋਧੀ ਹੈ ਜੀ, ਇਸ ਵੇਲੇ ਇਹਦਾ ਚਰਚਾ ਪੂਰੀ ਦੁਨੀਆ ਦੇ ਵਿੱਚ ਹੈ। ਔਰ ਇਹ ਕਰਤਾਰਪੁਰ ਤੋਂ ਬਾਅਦ ਇਸ ਤਰ੍ਹਾਂ ਦੀ ਧਰਤੀ ਹੈ ਜਿੱਥੇ ਸਭ ਤੋਂ ਲੰਬਾ ਸਮਾਂ ਗੁਰੂ ਨਾਨਕ ਸਾਹਿਬ ਆਪਣੀ ਉਮਰ ਦਾ ਜਿਨ੍ਹਾਂ ਨੇ ਗੁਜ਼ਾਰਿਆ। ਸੁਲਤਾਨਪੁਰ ਲੋਧੀ ਕੀ ਹੈ, ਇਹਦਾ ਇਤਿਹਾਸ ਕੀ, ਆਪਾਂ ਅੱਗੇ ਜਾ ਕੇ ਜਿਹੜਾ ਵੀ ਉਹ ਸਾਂਝਾ ਕਰਾਂਗੇ। ਜਿਹੜੀ ਸੰਗਤ ਹੈ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਹੈ। ਜਿਹੜੇ ਤਕਰੀਬਨ 3 ਰਾਹ ਜਿਹੜੇ ਜੀ ਉਹ ਲੱਗਦੇ ਨੇ, ਉਹਨਾਂ ਸਾਈਡਾਂ ਤੋਂ ਆ ਰਹੀ ਆ। ਔਰ ਕੱਲ ਜਿਹੜਾ ਸੀਗਾ ਜੀ ਉਹ 8 ਲੱਖ ਤੋਂ ਉੱਪਰ ਜਿਹੜੀ ਸੰਗਤ ਸੀ ਉਹ ਪਹੁੰਚੀ। ਐਤਵਾਰ ਨੂੰ ਵੀ ਇਹੀ ਜਿਹੜਾ ਜੀ ਉਹ ਹਾਲਾਤ ਸੀਗੇ। ਅੱਜ ਮੈਕਸੀਮਮ ਸੰਗਤ ਜਿਹੜੀ ਪਹੁੰਚੂਗੀ। ਜਿਹੜੇ ਭੋਗ ਨੇ ਉਹ ਰਾਤ ਦੇ ਸਮੇਂ ਕਰੀਬ 1:45 ਵਜੇ ਦੇ ਜਿਹੜਾ ਜੀ ਉਹ ਪਾਏ ਜਾਂਦੇ ਆ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ। ਇਹ ਸਾਲਾਂ ਤੋਂ ਇੱਥੇ ਜਿਹੜੀ ਜੀ ਉਹ ਪ੍ਰਥਾ ਚੱਲਦੀ ਆ ਰਹੀ ਹੈ। ਪੂਰੇ ਦੁਨੀਆ ਦੇ ਵਿੱਚੋਂ ਪਹੁੰਚਣ ਵਾਲੀ ਜਿਹੜੀ ਸੰਗਤ ਆ ਜੀ ਉਹਦੇ ਵਾਸਤੇ ਥਾਂ ਥਾਂ ਦੇ ਉੱਤੇ ਲੰਗਰ ਜਿਹੜੇ ਉਹ ਲਾਏ ਹੋਏ ਆ। ਪ੍ਰਸ਼ਾਸਨ ਦਾ ਇਸ ਪੱਖੋਂ ਪ੍ਰਬੰਧ ਬਹੁਤ ਵਧੀਆ ਹੈ ਕਿ ਜਿਹੜੇ ਵਹੀਕਲ ਵਗੈਰਾ ਨੇ ਉਹ ਸ਼ਹਿਰ ਦੇ ਅੰਦਰ ਨਹੀਂ ਜਾਣ ਦਿੱਤੇ ਜਾ ਰਹੇ। ਬਾਹਰ ਜਿਹੜੀਆਂ ਮੁੱਖ ਸੜਕਾਂ ਨੇ ਉਹਨਾਂ ਦੇ ਉੱਤੇ ਪਾਰਕਿੰਗ ਲੋਟ ਜਿਹੜੀਆਂ ਜੀ ਉਹ ਬਣਾਈਆਂ ਹੋਈਆਂ ਨੇ। ਪੂਰੇ ਮੁਲਕ ਦੇ ਵਿੱਚੋਂ ਟ੍ਰੇਨ ਜਿਹੜੀਆਂ ਜੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚ ਰਹੀਆਂ ਨੇ। ਜਿਹੜਾ ਸਟੇਸ਼ਨ ਆ ਉਹ ਭਰਿਆ ਹੀ ਪਿਆ, ਉਤਰਨ ਵਾਲਿਆਂ ਦੇ ਨਾਲ ਵੀ ਤੇ ਜਿਹੜਾ ਉਹ ਚੜ੍ਹਨ ਵਾਲਿਆਂ ਦੇ ਨਾਲ ਵੀ, ਜਿਹੜੇ ਟ੍ਰੇਨ ਦੇ ਰਾਹੀਂ ਇੱਥੇ ਪਹੁੰਚ ਰਹੇ ਆ। ਬੇਸ਼ੱਕ ਟੈਂਟ ਸਿਟੀ ਵੀ ਜਿਹੜੀਆਂ ਜੀ ਉਹ ਲੱਗੀਆਂ ਨੇ, ਪਰ ਟੈਂਟ ਸਿਟੀ ਮਹਿੰਗੀਆਂ ਨੇ, ਉਹਦੇ ਭਰੀਆਂ ਪਈਆਂ ਨੇ ਉਹ ਵੀ, ਉਹਦੇ ਵਿੱਚ ਰਹਿਣ ਵਾਲੇ ਵੀ। ਪਰ ਅਸਲ ਦੇ ਵਿੱਚ ਜੋ ਪ੍ਰਬੰਧ ਕੀਤੇ ਆ ਬਲਵੀਰ ਸਿੰਘ ਸੀਚੇਵਾਲ ਹੋਰਾਂ, ਉਹਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਜੀ ਉਹ ਥੋੜ੍ਹੀ ਆ। ਉਹਨਾਂ ਨੇ ਇੱਕ ਐਪ ਤਿਆਰ ਕੀਤਾ। ਐਪ ਦੇ ਰਾਹੀਂ ਉਹਨਾਂ ਨੇ ਪ੍ਰਵਾਸੀ ਜਿਹੜੇ ਪੰਜਾਬੀ ਜਿਨ੍ਹਾਂ ਦੀਆਂ ਕੋਠੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਉੱਤੇ ਲਿਆ। ਉਹ ਲੋਕ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੇ ਜਿੰਨਾ ਕਿਹਾ ਕਿ ਅਸੀਂ 1 ਜਣੇ ਨੂੰ ਠਹਿਰਾ ਸਕਦੇ, ਅਸੀਂ 2 ਨੂੰ, 3 ਨੂੰ, 4 ਨੂੰ, ਉਹਦੀ ਰਜਿਸਟ੍ਰੇਸ਼ਨ ਤਕਰੀਬਨ ਉਹ ਪਿਛਲੇ 7-8 ਮਹੀਨਿਆਂ ਤੋਂ ਕਰ ਰਹੇ ਆ। ਐਪ ਦੇ ਰਾਹੀਂ ਫਿਰ ਅੱਗੋਂ ਜਿਹੜਾ ਜੀ ਉਹ ਇੰਤਜ਼ਾਮ ਕੀਤਾ ਗਿਆ। ਕਿੰਨਾ ਹੋ ਸਕਦਾ 1 ਲੱਖ ਤੋਂ ਉੱਪਰ ਬੰਦੇ ਦਾ ਇੰਤਜ਼ਾਮ ਜਿਹੜਾ ਜੀ ਉਹ ਉਹਨਾਂ ਨੇ ਇੱਥੇ ਰਹਿਣ ਦਾ ਕੀਤਾ ਹੋਇਆ। ਔਰ ਏਡਾ ਵੱਡਾ ਉਪਰਾਲਾ ਜਿਹੜਾ ਜੀ ਕਰੋੜਾਂ ਰੁਪਈਏ ਦਾ ਜਿਹੜਾ ਪ੍ਰਬੰਧ ਕਰਨ ਵਾਲੀ, ਜਿਹਦੇ ਕੋਲੇ ਕਰੋੜਾਂ ਰੁਪਈਏ ਦਾ ਬਜਟ ਹੈ, ਮਾਫ਼ ਕਰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਸਕੀ। 10 ਕਰੋੜ ਰੁਪਈਆ ਇੱਕ ਪਰਿਵਾਰ ਨੂੰ ਪ੍ਰਮੋਟ ਕਰਨ ਦੇ ਵਾਸਤੇ ਉਹਨਾਂ ਨੇ ਜਿਹੜੀ ਸਟੇਜ ਹੈ, ਦੀਵਾਨ ਹਾਲ ਹੈ, ਉਹਨੂੰ ਬਣਾਉਣ ਦੇ ਉੱਤੇ ਤਾਂ ਲਾਤਾ। ਪਰ ਅਸਲ ਦੇ ਵਿੱਚ ਜਿਹੜੇ ਲੋਕਾਂ ਦੇ ਠਹਿਰਾਉਣ ਦੇ ਵਾਸਤੇ ਆਹ ਜਿਹੜੀ ਜਿਹਦੇ ਨਾਲ ਇੱਕ ਰਿਸ਼ਤੇ ਜਿਹੜੇ ਜੀ ਉਹ ਲੋਕਾਂ ਦੇ ਨਾਲ ਕਾਇਮ ਹੋਏ, ਆਮ ਲੋਕਾਂ ਦੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਨਹੀਂ, ਉਹਨਾਂ ਕੋਲੇ ਆ ਕੇ ਉਹ ਸਹਿਤ ਪਰਿਵਾਰਾਂ ਦੇ ਜਿਹੜੇ ਜੀ ਉਹ ਠਹਿਰੇ। ਇਹਨਾਂ ਪਰਿਵਾਰਾਂ ਨੇ ਵੀ ਹਰ ਪੱਖੋਂ ਜਿਹੜੀ ਉਹਨਾਂ ਦੀ ਸੇਵਾ ਕਰਨ ਦੀ ਕੋਈ ਕਸਰ ਜਿਹੜੀ ਜੀ ਉਹ ਨਹੀਂ ਛੱਡੀ। ਔਰ ਅੱਜ ਜਿਹੜਾ ਜੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਊਗਾ। ਸੰਭਾਵੀ ਰੂਪ ਦੇ ਵਿੱਚ ਜਿੱਦਣ ਤੋਂ ਇਹ ਸਮਾਗਮ ਸ਼ੁਰੂ ਹੋਏ ਆ ਉਦੋਂ ਤੋਂ ਲੈ ਕੇ ਭੋਗ ਪੈਣ ਤੱਕ ਕੋਈ 70 ਲੱਖ ਦੇ ਕਰੀਬ ਲੋਕ ਜਿਹੜੇ ਆ ਜੀ ਉਹ ਇਸ ਨਗਰ ਦੇ ਵਿੱਚੋਂ ਦੀ ਹੋ ਕੇ ਜਾਣਗੇ। ਬਹੁਤ ਵੱਡਾ ਇਕੱਠ ਹੈ ਜੀ। ਤੇ ਉਸ ਤੋਂ ਨਾਲ ਹੀ ਕਰੀਏ, ਕਹਿੰਦੇ ਜਿਹੜਾ ਕਰਤਾਰਪੁਰ ਦਾ ਲਾਂਘਾ ਹੈ ਉਹ ਟਰਮੀਨਲ ਤੇ ਕੰਮ ਅਜੇ ਪੂਰਾ ਹੀ ਨਹੀਂ ਹੋਇਆ। ਬਿਲਕੁਲ ਜੀ, ਇੱਕ ਤਾਂ ਕਰਤਾਰਪੁਰ ਲਾਂਘੇ ਸੰਬੰਧੀ ਜਿਹੜੇ ਲੋਕਾਂ 'ਚ ਭੰਬਲ ਭੁੱਸੇ ਪਾਏ ਜਾ ਰਹੇ ਆ ਜੀ, ਮੈਂ ਉਹਦੀ ਗੱਲ ਕਰਾਂ। ਉਦੋਂ ਪਹਿਲਾਂ ਮੈਂ ਜ਼ਰੂਰ ਦੱਸਵਾਂ ਜੀ ਕਿ ਕਰਤਾਰਪੁਰ ਲਾਂਘੇ ਦੇ ਵਾਸਤੇ
ਜਿਹੜਾ ਟਰਮੀਨਲ ਬਣਾਇਆ ਗਿਆ, ਜਿਹੜਾ ਯਾਤਰੀ ਟਰਮੀਨਲ ਆ, ਇਹ ਅਜੇ ਮੁਕੰਮਲ ਨਹੀਂ ਹੋਇਆ ਜੀ। ਇਹਦੇ ਵਿੱਚ ਅਜੇ ਤੱਕ ਸਿਰਫ 60% ਕੰਮ ਹੋਇਆ, ਜਦੋਂ ਕਿ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਇਹ ਮੁਕੰਮਲ ਕੰਪਲੀਟ। ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਇਹ ਕਿਹਾ ਜਾ ਰਿਹਾ ਜੀ ਕੋਈ 1000 ਕਰੋੜ ਰੁਪਈਏ ਦੀ ਇਨਵੈਸਟਮੈਂਟ ਜਿਹੜੀ ਹੈ ਜੀ ਉਸ ਸਾਈਡ ਦੇ ਉੱਤੇ ਸਿਰਫ ਕਰਤਾਰਪੁਰ ਲਾਂਘੇ ਦੇ ਉੱਤੇ ਤੇ ਗੁਰਦੁਆਰੇ ਦੇ ਉੱਤੇ ਜਿਹੜੀ ਹੈ ਜੀ ਉਹ ਹੋਈ ਆ। 2000 ਵਹੀਕਲ ਦੀ ਪਾਰਕਿੰਗ ਦੇ ਵਿੱਚ ਇਸ ਵੇਲੇ ਸਿਰਫ 200 ਵਹੀਕਲ ਹੀ ਖੜੇ ਕੀਤੇ ਜਾ ਸਕਦੇ ਆ। ਪਾਰਕਿੰਗ ਦਾ ਕੰਮ 40% ਅਜੇ ਅਧੂਰਾ ਪਿਆ। ਅਧਿਕਾਰੀ ਜਿਹੜੇ ਨੇ ਜੀ ਉਹ ਕਹਿੰਦੇ ਆ ਉਹਨਾਂ ਨੇ ਅਧੂਰੇ ਕੰਮ ਨੂੰ ਜਿਹੜੇ ਮੈਟ ਸੀਗੇ ਲਿਆ ਕੇ ਉਹਦੇ ਨਾਲ ਢੱਕ ਦਿੱਤਾ। ਜਿਹੜੇ ਉੱਚ ਅਧਿਕਾਰੀ ਆ ਉਹ ਕਹਿੰਦੇ ਆ ਕਿ ਇਹਦਾ ਕੰਮ ਅਜੇ ਜਾਰੀ ਆ, 40% ਕੰਮ ਰਹਿੰਦਾ। ਇਹਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਏਸੀ ਦੀ ਜ਼ਰੂਰਤ ਨਹੀਂ ਪਊਗੀ, ਪਰ ਏਸੀ ਜਿਹੜੇ ਉਹ ਲਾਏ ਜਾਣੇ ਆ। ਕੇਂਦਰ ਤੇ ਪੰਜਾਬ ਸਰਕਾਰ ਦੇ ਸੀਨੀਅਰ ਉੱਚ ਅਧਿਕਾਰੀਆਂ ਤੋਂ ਇਲਾਵਾ ਕੇਂਦਰ ਦੇ ਪੰਜਾਬ ਦੇ ਮੰਤਰੀ ਅਕਸਰ ਇਹ ਦਾਅਵਾ ਕਰਦੇ ਰਹਿੰਦੇ ਆ ਕਿ ਇਹ ਟਰਮੀਨਲ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਊਗਾ। ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਉਦਘਾਟਨ ਤੋਂ ਕੁਝ ਦਿਨ ਪਹਿਲਾਂ ਇਹ ਕਿਹਾ ਸੀਗਾ ਕਿ ਟਰਮੀਨਲ ਦਾ ਕੰਮ ਲਾਂਘੇ ਦੀ ਸ਼ੁਰੂਆਤ ਤੋਂ ਬਾਅਦ ਵੀ ਹੁੰਦਾ ਰਹੂਗਾ। ਸ਼ਰਧਾਲੂਆਂ ਲਈ ਬਣਾਏ ਯਾਤਰੀ ਹਾਲ ਨੂੰ ਕੰਮ ਨੂੰ ਨੇਪਰੇ ਚਾੜ੍ਹਨ ਦੇ ਵਾਸਤੇ ਟੈਕਨੀਕਲ ਜਿਹੜੇ ਐਕਸਪਰਟ ਨੇ ਤੇ ਮਜ਼ਦੂਰ ਲੱਗੇ ਹੋਏ ਆ। ਕੋਰੀਡੋਰ ਕੰਪਲੈਕਸ ਦੇ ਵਿੱਚ 2000 ਵਹੀਕਲ ਦੇ ਵਾਸਤੇ ਪਾਰਕਿੰਗ ਦੇ ਕੰਮਾਂ ਨੂੰ ਪੂਰਾ ਕਰਨ ਲਈ ਅਜੇ ਸਮਾਂ ਜਿਹੜਾ ਜੀ ਉਹ ਲੱਗੂਗਾ। ਇੱਥੇ 200 ਵਹੀਕਲ ਹਾਲ ਦੀ ਘੜੀ ਜਿਹੜੇ ਜੀ ਉਹ ਪਾਰਕ ਕੀਤੇ ਜਾ ਸਕਦੇ ਆ। ਪਿੰਡ ਮਾਨ ਤੋਂ ਕੋਰੀਡੋਰ ਤੱਕ ਬਣਾਏ 4 ਲੇਨ ਸੜਕ ਦੇ ਦੋਵੇਂ ਪਾਸੇ ਪੈਂਦੇ ਜਿਹੜੇ ਉਹਨਾਂ ਦੇ ਉੱਤੇ ਬੂਟੇ ਲਾਉਣ ਦੇ ਕੰਮ ਜਿਹੜਾ ਜੀ ਉਹ ਚੱਲ ਰਿਹਾ। 250 ਮੀਟਰ ਲੰਬੇ ਇਸ ਲਾਂਘੇ ਦੇ ਜਿਹੜੀ ਬਿਊਟੀਫਿਕੇਸ਼ਨ ਆ ਉਹਦੇ ਕੰਮਾਂ ਨੂੰ ਵੀ ਮਜ਼ਦੂਰ ਜਿਹੜੇ ਜੀ ਅੰਤਮ ਛੋਹਾਂ ਦੇ ਰਹੇ ਆ। ਉੱਥੇ ਇਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਆ। ਔਰ ਇੱਥੋਂ ਦਾ ਕੁਝ ਜਿਹੜਾ ਮੀਡੀਆ ਹੈ ਨਾ ਜੀ, ਜਿਹਨੂੰ ਕੁਝ ਚਾਹੀਦਾ ਹੁੰਦਾ ਕਿ ਨੈਗੇਟਿਵ ਉਹਦੇ ਵਿੱਚੋਂ ਕਿਵੇਂ ਲੱਭੇ, ਉਹ ਦਿਖਾ ਰਿਹਾ। ਦੇਖੋ ਜੀ ਇੱਥੇ ਲੰਘਣ ਨਹੀਂ ਦਿੱਤਾ ਜਾ ਰਿਹਾ ਮੁਲਕ ਦੇ ਵੱਲੋਂ। ਇਹ ਲੋਕ ਖੜੇ ਨੇ, ਮੈਂ ਕੁਝ ਦਿਨ ਪਹਿਲਾਂ ਵੀ ਗੱਲ ਕੀਤੀ, ਉਹਨੇ ਚੰਦ ਲੋਕ ਖੜੇ ਕੀਤੇ ਹੋਏ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਆਧਾਰ ਕਾਰਡ ਸੀਗੇ। ਉਹ ਕਹਿੰਦੇ ਜੀ ਸਾਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਕਿਹਾ ਗਿਆ ਸੀ ਪਾਸਪੋਰਟ ਤੋਂ ਬਿਨਾਂ ਜਿਹੜਾ ਜੀ ਉਹ ਜਾਣਾ, ਜਿਹੜਾ ਕਿ ਇਮਰਾਨ ਖਾਨ ਹੋਰਾਂ ਨੇ ਐਲਾਨ ਕੀਤਾ ਸੀਗਾ। ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਭਾਰਤ ਦੀ ਹੈ ਜੀ, ਉਹਦਾ ਟੈਕਨੀਕਲ ਪੁਆਇੰਟ ਬਿਲਕੁਲ ਠੀਕ ਹੈ ਕਿ ਜਿਹੜਾ MOU ਸਾਈਨ ਕੀਤਾ ਗਿਆ ਦੋ ਮੁਲਕਾਂ ਦੇ ਵਿਚਾਲੇ, ਉਹਦੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋਣਾ। ਉਸ MOU ਦੇ ਵਿੱਚ ਇਹ ਦਰਜ ਹੈ ਕਿ ਪਾਸਪੋਰਟ ਜਿਹੜਾ ਜੀ ਉਹ ਹੋਣਾ ਜ਼ਰੂਰੀ ਹੈ ਜਿਹਨੇ ਵੀ ਜਾਣਾ। ਇੱਕ ਲੋਕ ਪਾਸਪੋਰਟ ਲੈ ਕੇ ਉੱਥੇ ਜਿਹੜਾ ਜੀ ਉਹ ਪਹੁੰਚ ਰਹੇ ਆ ਤੇ ਸਾਨੂੰ ਦੇਖੋ ਜੀ ਲੰਘਣ ਨਹੀਂ ਦਿੱਤਾ ਜਾ ਰਿਹਾ। ਉਹਦੇ ਵਾਸਤੇ ਜਿਹੜੀ ਇੱਕ ਪ੍ਰਕਿਰਿਆ ਜੀ ਉਹਦੇ ਵਿੱਚੋਂ ਲੰਘਣਾ ਪੈਂਦਾ। ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਹ ਦੋ ਮੁਲਕਾਂ ਦੇ ਵਿਚਾਲੇ ਲਾਂਘਾ ਹੈ ਤੇ ਉਹਦੀਆਂ ਜਿਹੜੀਆਂ ਰਿਕੁਆਇਰਮੈਂਟ ਨੇ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਇਹਦੇ ਵਾਸਤੇ ਜਿਹੜੇ ਕਿਸੇ ਵੀ ਸ਼ਹਿਰ ਨਗਰ ਦੇ ਨੇੜੇ ਸੁਵਿਧਾ ਸੈਂਟਰ ਨੇ, ਜੇ ਕਿਸੇ ਨੇ ਜਾਣਾ ਹੋਵੇ ਉਹਨਾਂ ਨੂੰ ਇਹ ਦੱਸ ਦੇਣਾ ਜੀ ਉੱਥੇ ਇਹਦੀ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਆ। ਇਹਦੇ ਬਕਾਇਦਾ ਤੌਰ ਦੇ ਉੱਤੇ ਕਾਊਂਟਰ ਜਿਹੜੇ ਆ ਜੀ ਉਹ ਬਣਾਏ ਹੋਏ ਆ। ਜਿਹੜੇ ਸੇਵਾ ਕੇਂਦਰ ਬਣਾਏ ਨੇ ਉਹਨਾਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੁੰਦੀ ਆ। ਸੁਵਿਧਾ ਸੈਂਟਰ ਜਾਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ। ਉਹਦੇ ਤੋਂ ਬਾਅਦ ਇਹ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਆ। ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਔਰ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਤੁਸੀਂ ਫੋਨ ਨੰਬਰ ਉੱਤੇ ਪਾਇਆ ਹੁੰਦਾ ਉਹਦੇ ਉੱਤੇ ਤੁਹਾਨੂੰ ਮੈਸੇਜ ਆ ਜਾਂਦਾ ਕਿ ਤੁਹਾਡੀ ਪਰਮਿਸ਼ਨ ਜਿਹੜੀ ਆ ਉਹ ਕੰਪਲੀਟ ਹੋ ਗਈ ਆ। ਉਦੋਂ ਬਾਅਦ ਤੁਸੀਂ ਪਾਸਪੋਰਟ ਲੈ ਕੇ ਉੱਥੇ ਜਿਹੜਾ ਜੀ ਉਹ ਜਾਣਾ। ਪਾਸਪੋਰਟ ਦੇ ਉੱਤੇ ਸਟੈਂਪ ਨਹੀਂ ਲੱਗਦੀ, ਇਹ ਵੀ ਦੱਸ ਦਈਏ, ਕਲੀਅਰ ਕਰ ਦਈਏ। ਪਰ ਜਿਹੜੀ ਇਹ ਪ੍ਰਕਿਰਿਆ ਹੈ ਇਹਨੂੰ ਕੋਈ 5 ਤੋਂ 6 ਦਿਨ ਜਿਹੜੇ ਆ ਜੀ ਉਹ ਲੱਗਦੇ ਆ। ਇਹ ਜਿਹੜੀ ਟੋਟਲ ਪ੍ਰਕਿਰਿਆ ਆਨਲਾਈਨ ਜਿਹੜਾ ਉਹ ਅਪਲਾਈ ਕਰਨ ਤੋਂ ਬਾਅਦ, ਉਦੋਂ ਬਾਅਦ ਤੁਸੀਂ ਇੱਥੋਂ ਜਿਹੜਾ ਜੀ ਉਹ ਲਾਂਘੇ ਤੋਂ ਲੰਘ ਸਕਦੇ ਹੋ। ਲੋਕਾਂ ਦੇ ਮਨਾਂ ਦੇ ਅੰਦਰ ਵੱਡੇ ਜਿਹੜੇ ਉਹ ਭੁਲੇਖੇ ਨੇ। ਜੇ ਕਿਸੇ ਕੋਲੇ USA ਦਾ ਪਾਸਪੋਰਟ ਹੈ, ਕੈਨੇਡਾ ਦਾ ਪਾਸਪੋਰਟ ਹੈ, ਆਸਟ੍ਰੇਲੀਆ ਦਾ ਪਾਸਪੋਰਟ ਹੈ, ਜੇ ਤਾਂ ਉਹਨਾਂ ਦੇ ਕੋਲੇ OCI ਆ ਫਿਰ ਤਾਂ ਉਹ ਇੱਥੇ ਆ ਕੇ ਆਨਲਾਈਨ ਅਪਲਾਈ ਉਹਨਾਂ ਨੂੰ ਵੀ ਕਰਨਾ ਪਊਗਾ। ਇਸ ਪ੍ਰੋਸੈਸ ਦੇ ਵਿੱਚੋਂ ਉਹਨਾਂ ਨੂੰ ਵੀ ਲੱਗਣਾ ਪਊਗਾ ਕਿ OCI ਉਹਨਾਂ ਦੇ ਕੋਲੇ ਹੈਗੀ ਆ। ਜੇ OCI ਨਹੀਂ ਹੈਗੀ, ਫੋਰਨ ਦਾ ਪਾਸਪੋਰਟ ਹੈ, ਤੁਹਾਨੂੰ ਵੀਜ਼ਾ ਜਿਸ ਮੁਲਕ ਦੇ ਵਿੱਚ ਰਹਿੰਦੇ ਹੋ ਉੱਥੋਂ ਪਾਕਿਸਤਾਨ ਦਾ ਲੈ ਕੇ ਆਉਣਾ ਜਿਹੜਾ ਜੀ ਉਹ ਪਊਗਾ। ਫਿਰ ਜੇ ਤੁਹਾਡੇ ਕੋਲੇ ਵੀਜ਼ਾ, ਫਿਰ ਤੁਹਾਡੇ ਕੋਲੇ ਜਿਹੜੀ ਦਿਨ ਦੇ ਵਿੱਚ ਵਾਪਸ ਆਉਣ ਵਾਲੀ ਸ਼ਰਤ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਉਹਦੇ ਉੱਤੇ ਸਟੈਂਪ ਜਿਹੜੀ ਹੈ ਜੀ ਉਹ ਪਾਕਿਸਤਾਨ ਦੀ ਵੀ ਲੱਗੂਗੀ। ਤਾਂ ਇਹ ਨਹੀਂ ਹੈ ਕਿ ਇੱਥੇ ਆ ਕੇ ਤੁਸੀਂ ਕੋਈ ID ਵਿਖਾ ਕੇ ਜਿਹੜੀ ਜੀ ਉਹ ਲੰਘ ਜਾਓਗੇ। ਕਾਈਂਡਲੀ ਜਿੰਨੇ ਵੀ ਲਿਸਨਰ ਨੇ ਜੀ ਉਹ ਆਪਣੇ ਜਾਣਨ ਪਛਾਣਨ ਵਾਲਿਆਂ ਨੂੰ ਇਹ ਜਾਣਕਾਰੀ ਜਿਹੜੀ ਹੈ ਜੀ ਉਹ ਜ਼ਰੂਰ ਅੱਗੇ ਜਿਹੜੀ ਦੇ ਦੇਣ ਤਾਂ ਕਿ ਲੋਕ ਜਿਹੜੇ ਜੀ ਉਹ ਖੱਜਲ ਨਾ ਹੋਣ। ਲੋਕ ਉਹ ਵੀ ਜਿਹੜਾ ਜੀ ਉਹ ਤੁਰੇ ਜਾ ਰਹੇ ਨੇ। ਕੁਝ ਲੋਕ ਨੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਆ, ਉਹ ਵੀ ਪੁੱਛਦੇ ਆ ਕਿ ਉਹ ਬੱਚੇ ਆਪਣੇ ਦਾਦਾ ਦਾਦੀ ਨਾਲ ਜਾ ਸਕਦੇ ਆ। ਦੇਖੋ ਜੇ ਉਹ ਬੋਰਨ ਬਾਹਰ ਦੇ ਨੇ, ਉਹਨਾਂ ਦੇ ਕੋਲੇ ਪਾਸਪੋਰਟ ਜਿਹੜੇ ਉਹ ਫੋਰਨ ਦੇ ਨੇ, ਤਾਂ ਉਹਨਾਂ ਨੂੰ ਵੀਜ਼ਾ ਲੈਣਾ ਪਊਗਾ। ਉਹ ਵੀਜ਼ਾ ਜਿਸ ਮੁਲਕ ਦੇ ਨੇ ਉੱਥੋਂ ਲੈਣਾ ਪਊਗਾ, ਇੱਥੋਂ ਉਹ ਵੀਜ਼ਾ ਨਹੀਂ ਮਿਲਣਾ।
ਬਿਲਕੁਲ ਜੀ, ਇਹ ਬਹੁਤ ਲੋਕਾਂ ਨੂੰ ਭੰਬਾ ਭੂਸਾ ਵੀ ਸ਼ਾਇਦ ਅਸੀਂ ਇਸ ਤਰ੍ਹਾਂ ਹੀ ਲੰਘ ਸਕਦੇ ਹਾਂ। ਜੇ ਤੁਸੀਂ ਜਲਦੀ ਜਾ ਰਹੇ ਆ, ਤੁਹਾਡੇ ਕੋਲ ਵੀਜ਼ਾ ਲੈਣ ਦਾ ਟਾਈਮ ਨਹੀਂ, ਤੇ ਉੱਥੇ ਜਾ ਕੇ ਜ਼ਰੂਰ ਪੁੱਛ ਲਓ। ਉਹਨਾਂ ਦਾ ਦਿੱਲੀ ਦੇ ਵਿੱਚ ਆਫਿਸ ਹੋਣਾ ਹੈ ਪਾਕਿਸਤਾਨ ਐਮਬੈਸੀ ਦਾ, ਉੱਥੋਂ ਪੁੱਛ ਸਕਦੇ ਆ ਤੁਸੀਂ ਕਿ ਤੁਹਾਨੂੰ ਉੱਥੋਂ ਵੀਜ਼ਾ ਮਿਲ ਜਾਊਗਾ। ਬਾਕੀ ਅੱਗੇ ਕਰਦੇ ਹਾਂ ਜੀ ਗੱਲਬਾਤ ਬਲਵੰਤ ਸਿੰਘ ਰਾਜੋਆਣਾ ਦੀ। ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਗਈ। ਬਿਲਕੁਲ ਜੀ, ਜਿਹੜੀ ਇਹ ਬਹੁਤ ਵੱਡਾ ਜਿਹੜਾ ਦੀ ਪ੍ਰਚਾਰਿਆ ਵੀ ਜਾ ਰਿਹਾ ਸੀਗਾ ਕਿ ਇੱਕ ਤਾਂ ਜਿਨ੍ਹਾਂ ਨੇ ਕੈਦ ਭੁਗਤ ਲਈ ਆ ਉਹਨਾਂ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਨੇ। ਇਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਚੱਲਦਾ ਸੀਗਾ, ਜਿਹਨੇ ਰਹਿਮ ਦੀ ਅਪੀਲ ਨਹੀਂ ਸੀ ਕੀਤੀ। ਇੱਕ ਵਾਰੀ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਫਾਂਸੀ ਦਾ ਸਮਾਂ ਜਿਹੜਾ ਜੀ ਉਹ ਮਿਥ ਦਿੱਤਾ ਗਿਆ ਸੀ, ਨੇੜੇ ਆ ਗਿਆ ਸੀ। ਬਾਦਲ ਸਰਕਾਰ ਉਦੋਂ ਹੁੰਦੀ ਸੀ, ਉਦੋਂ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਿਆ, ਮੇਰਾ ਖਿਆਲ ਬਹੁਤੇ ਲੋਕਾਂ ਨੂੰ ਭੁੱਲਿਆ ਨਹੀਂ ਹੋਣਾ। ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜਤੀ ਹੈ। ਬਲਵੰਤ ਸਿੰਘ ਰਾਜੋਆਣਾ ਬੇਅੰਤ ਸਿੰਘ ਹੱਤਿਆਕਾਂਡ ਦੇ ਸਾਜ਼ਿਸ਼ ਘਾੜਿਆਂ ਦੇ ਵਿੱਚੋਂ ਇੱਕ ਹੈ ਤੇ ਉਹ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਹੈ। ਜੇਲ੍ਹ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਰਾਜੋਆਣਾ ਦੀ ਸੰਬੰਧਿਤ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਦੇ ਮੱਦੇ-ਨਜ਼ਰ ਇੱਕ ਕੱਟੜਪੰਥੀਆਂ ਪ੍ਰਤੀ ਨਰਮੀ ਦਾ ਰੁਖ ਅਪਣਾਉਣ ਦੇ ਨਜ਼ਰੀਏ ਦੇ ਨਾਲ ਜੋੜ ਕੇ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਇਹ ਤੋਂ ਪਹਿਲਾਂ ਵੀ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ NDA ਸਰਕਾਰ ਨੇ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਰਵੱਈਆ ਅਪਣਾਇਆ ਸੀ। ਉਸ ਵੇਲੇ ਵਸਣ ਸਿੰਘ ਜਫਰਵਾਲ ਤੇ ਜਗਦੀਸ਼ ਸਿੰਘ ਚੌਹਾਨ ਨੂੰ ਦੇਸ਼ ਆਉਣ ਦੀ ਆਗਿਆ ਜਿਹੜੀ ਉਹ ਦਿੱਤੀ ਗਈ ਸੀ। ਬਲਵੰਤ ਸਿੰਘ ਰਾਜੋਆਣਾ ਪੰਜਾਬ ਪੁਲਿਸ ਦਾ ਸਿਪਾਹੀ ਸੀ, ਜਿਹਨੂੰ ਉਸ ਵੇਲੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਸੀਗੀ। ਬੇਅੰਤ ਸਿੰਘ ਦੀ ਹੱਤਿਆ 31 ਅਗਸਤ 1995 ਨੂੰ ਪੰਜਾਬ ਸੈਕਟਰੀਏਟ ਦੇ ਸਾਹਮਣੇ ਮਨੁੱਖੀ ਬੰਬ ਧਮਾਕਾ ਕਰਕੇ ਜਿਹੜੀ ਉਹ ਕੀਤੀ ਗਈ ਸੀ। ਉਸ ਧਮਾਕੇ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਜਿਹੜਾ ਉਹ ਵੀ ਮਾਰਿਆ ਗਿਆ ਸੀਗਾ। ਉਹਦੇ ਨਾਲ ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪੁਰਬ ਦੇ ਮੱਦੇ-ਨਜ਼ਰ 240 ਕੈਦੀਆਂ ਦੀਆਂ ਸਜ਼ਾਵਾਂ ਮੁਆਫ ਜਿਹੜੀਆਂ ਦੀ ਉਹ ਕੀਤੀਆਂ ਨੇ। ਇਹਦੀ ਡਿਟੇਲ ਜਿਹੜੀ ਹੈ ਜੀ ਅਜੇ ਆਉਣੀ ਬਾਕੀ ਆ ਕਿ ਇਹ 240 ਦੇ ਵਿੱਚ ਕਿੰਨੇ ਉਹ ਜਿਹੜਾ ਦੀ ਉਹ ਸ਼ਾਮਲ ਨੇ ਜਿਹੜੇ ਕਿਸੇ ਵਾਰਦਾਤ ਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਰਹੇ ਨੇ ਜਾਂ ਟਾਡਾ ਦੇ ਅਧੀਨ ਜਿਹੜਾ ਜੀ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਜੀ। ਤੇ ਅੱਗੇ ਗੱਲ ਕਰਦੇ ਹਾਂ PMC ਬੈਂਕ ਘੁਟਾਲੇ ਦੀ। ਉਸਨੇ ਸਿੱਖਾਂ ਦੇ ਗੁਰਪੁਰਬ ਦੇ 4 ਰੋਲੇ। ਬਿਲਕੁਲ ਜੀ, ਐਕਚੁਅਲੀ ਇਹਦਾ ਉਹਨਾਂ ਚਰਚਾ ਬੇਸ਼ੱਕ ਜਿਹੜਾ ਜੀ ਹੁਣ ਨਹੀਂ ਹੋ ਰਿਹਾ, ਪਰ ਅੱਜ ਵੀ ਜਿਹੜਾ ਜੀ ਲੋਕ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਠੱਗੇ ਗਏ, ਕਿਉਂਕਿ ਅਸਲ ਦੇ ਵਿੱਚ ਇਹ ਬੈਂਕ ਦੀ ਸਥਾਪਤੀ ਜਿਹੜੀ ਸੀਗੀ ਉਹ ਉਹਨਾਂ ਪੰਜਾਬੀ ਟਰਾਂਸਪੋਰਟਰਾਂ ਨੇ ਕੀਤੀ ਜਿਹੜੇ ਪੁਰਾਣੇ ਮਹਾਰਾਸ਼ਟਰ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਸੈਟਲ ਹੋਏ। ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਜੀ ਉਹ ਅੱਜ ਰਿਟਾਇਰ ਵੀ ਹੋ ਗਏ, ਜਿਨ੍ਹਾਂ ਨੇ ਇਹਦੇ ਵਿੱਚ ਖਾਤੇ ਖੁਲਾਏ ਇਹ ਕਹਿ ਕੇ ਕਿ ਪੰਜਾਬੀਆਂ ਦਾ ਬੈਂਕ ਹੈ, ਉਹ ਵਿਚਾਰੇ ਲੁੱਟੇ ਪੁੱਟੇ ਗਏ। ਪੰਜਾਬ ਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਵਿੱਚ ਘੁਟਾਲੇ ਦਾ ਅਸਰ ਜਿਹੜਾ ਕਰਤਾਰਪੁਰ ਦੇ ਦਰਸ਼ਨ ਦੀਦਾਰ ਦੇ ਜਾਣ ਵਾਸਤੇ ਸਿੱਖਾਂ ਦੇ ਉੱਤੇ ਵੀ ਪਿਆ ਜਿਹੜੇ ਮਹਾਰਾਸ਼ਟਰ ਦੇ ਵਿੱਚ ਵਸਦੇ ਨੇ। ਕਰਤਾਰਪੁਰ ਲਾਂਘਾ ਖੁੱਲਣ ਤੋਂ ਮਗਰੋਂ ਮਹਾਰਾਸ਼ਟਰ ਦੇ ਕਰੀਬ 1950 ਸਿੱਖ ਉੱਥੇ ਜਾਣ ਤੋਂ ਵਾਂਝੇ ਰਹਿ ਗਏ, ਕਿਉਂਕਿ ਬੈਂਕ 'ਚ ਘੁਟਾਲੇ ਕਰਕੇ ਉਹਨਾਂ ਦਾ ਮਾਲੀ ਸੰਕਟ ਜਿਹੜਾ ਜੀ ਏਡਾ ਵੱਡਾ ਹੋ ਗਿਆ ਕਿ ਰੋਟੀ ਦੇ ਲਾਲੇ ਪੈ ਗਏ ਉਹਨਾਂ ਨੂੰ। ਇੱਥੇ ਜਿਹੜੇ ਕੁਝ ਮੈਂਬਰ ਨੇ ਉਹ ਕਹਿੰਦੇ ਨੇ ਕਿ ਮੁੰਬਈ, ਨਾਸਿਕ, ਨਾਂਦੇੜ, ਨਵੀਂ ਮੁੰਬਈ, ਥਾਣੇ ਦੇ ਕਰੀਬ 2000 ਸਿੱਖ ਨੇ ਜਿਨ੍ਹਾਂ ਤੋਂ ਜ਼ਿਆਦਾਤਰ PMC ਬੈਂਕ ਦੇ ਜਿਨ੍ਹਾਂ 'ਚ ਖਾਤੇ ਨੇ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਸੀਗੇ, ਪਰ ਬੈਂਕ ਘੁਟਾਲੇ ਕਰਕੇ ਉਹਨਾਂ ਨੇ ਆਪਣੇ ਹੱਥ ਜਿਹੜੇ ਸੀ ਉਹ ਪਿਛਾਂਹ ਖਿੱਚ ਲਏ। ਇਹਨਾਂ 'ਚ ਹੁਣ ਸਿਰਫ 50 ਕਰਤਾਰਪੁਰ ਦੇ ਦਰਸ਼ਨਾਂ ਲਈ ਜਿਹੜਾ ਜੀ ਉਹ ਜਾ ਸਕੇ। ਜਿਹੜੇ ਪੈਸਿਆਂ ਦੀ ਘਾਟ ਕਰਕੇ ਇਹਨਾਂ ਨੇ ਆਪਣੇ ਨਾਮ ਜਿਹੜੇ ਸੀ ਉਹ ਵਾਪਸ ਲਏ। ਇੱਕ ਔਰਤ ਜਿਹੜੀ ਹੈ ਜੀ ਜਿਨ੍ਹਾਂ ਦੇ PMC ਬੈਂਕ 3 ਖਾਤੇ ਨੇ, ਉਹ ਕਹਿੰਦੀ ਕਿ ਉਹ ਇਤਿਹਾਸਕ ਸਥਾਨ ਦੇ ਦਰਸ਼ਨਾਂ ਲਈ ਨਾ ਜਾ ਸਕਣ ਕਰਕੇ ਨਿਰਾਸ਼ ਹੈ। ਉਹ ਕਹਿੰਦੀ ਹੈ ਕਿ ਅਸੀਂ 72 ਸਾਲਿਆਂ ਤੋਂ ਇਹਦੀ ਉਡੀਕ ਜਿਹੜੀ ਦੀ ਉਹ ਕਰ ਰਹੇ ਸੀਗੇ, ਪਰ ਇਸ ਬੈਂਕ ਦੇ ਘੁਟਾਲੇ ਨੇ ਉਹਨਾਂ ਦੀਆਂ ਖਾਹਿਸ਼ਾਂ ਤੇ ਪਾਣੀ ਜਿਹੜਾ ਜੀ ਉਹ ਫੇਰਤਾ। ਉਹਨਾਂ ਦੇ 3 ਖਾਤੇ ਹੋਣ ਦੇ ਬਾਵਜੂਦ ਉਹਨਾਂ ਦੇ ਕੋਲੇ ਕੋਈ ਪੈਸਾ ਨਹੀਂ ਹੈਗਾ। ਕੁਰਲਾ ਦਾ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਜੀ, ਉਹ ਵੀ ਕਹਿੰਦਾ ਕਿ ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ ਉਹਨੇ ਜਾਣਾ ਸੀਗਾ, ਪਰ ਉਹ ਵੀ ਜਿਹੜਾ ਜੀ ਉਹ ਰਹਿ ਗਿਆ। ਉਹਨੇ ਇਹ ਕਿਹਾ ਕਿ ਅਸੀਂ ਸ਼ਰਧਾਲੂਆਂ ਦੀ ਗੁਰਦੁਆਰੇ ਤੋਂ ਵੀ ਮਦਦ ਨਹੀਂ ਕਰ ਸਕਦੇ ਕਿਉਂਕਿ ਸਾਰਿਆਂ ਨੂੰ ਨਕਦੀ ਸਮੱਸਿਆ ਦੇ ਨਾਲ ਜੂਝਣਾ ਪੈ ਰਿਹਾ। ਇਸ ਗੁਰਦੁਆਰੇ ਦਾ ਖਾਤਾ ਵੀ ਜਿਹੜਾ ਸੀਗਾ ਜੀ ਉਹ ਇਸੇ ਹੀ ਬੈਂਕ ਦੇ ਵਿੱਚ ਸੀਗਾ। ਇਹ ਜਿਹੜੇ ਇੱਥੇ ਅਕਾਊਂਟ ਹੋਲਡਰ ਸੀਗੇ ਇਹਨਾਂ ਦੇ ਪੈਸੇ ਜਿਹੜੇ ਸੀਗੇ ਜੀ ਉਹ
ਫਰੀਜ਼ ਕੀਤੇ ਗਏ ਨੇ। ਹਾਲਾਂਕਿ ਇਹਨਾਂ ਦਾ ਕਸੂਰ ਕੋਈ ਨਹੀਂ ਗਾ ਜੀ। ਇਹ ਜਿਹੜਾ ਤੁਸੀਂ ਕਹਿ ਲਓ ਜਿਹੜਾ ਘੁਟਾਲਾ ਹੋਇਆ ਜੀ, ਇਹ ਡਾਇਰੈਕਟਰ ਨੇ ਜਿਹੜੇ ਬੈਂਕ ਦੇ ਵਿੱਚ, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੋਏ ਘੁਟਾਲੇ ਕਰਕੇ ਜਿਹੜੇ ਸਾਰੇ ਪੈਸੇ ਨੇ ਉਹ ਫਰੀਜ਼ ਕੀਤੇ ਗਏ ਨੇ। ਵਗਤੀ ਗੰਗਾ 'ਚ ਸਾਰੇ ਹੀ ਹੱਥ ਧੋ ਰਿਹਾ, ਪਰ ਘੁਟਾਲਾ ਕਰੋ ਤਾਂ ਡੰਤਰ ਹੋ ਜਾ। ਤੇ ਅੱਗੇ ਭਾਸ਼ਾ ਵਿਭਾਗ ਦੀ ਜੇ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਦੂਰ। ਦੇਖੋ, ਭਾਸ਼ਾ ਵਿਭਾਗ ਇਹਨਾਂ ਦਿਨਾਂ ਦੇ ਵਿੱਚ ਚਰਚਿਤ ਹੈ ਜੀ। ਚਰਚਿਤ ਇਸ ਕਰਕੇ ਨਹੀਂ ਗਾ ਕਿ ਉਹਨੇ ਭਾਸ਼ਾ ਦੇ ਵਾਸਤੇ ਬਹੁਤ ਕੰਮ ਕੀਤਾ, ਬਲਕਿ ਇਸ ਕਰਕੇ ਚਰਚਿਤ ਹੈ ਕਿ ਉਹਨੇ ਭਾਸ਼ਾ ਦੇ ਵਾਸਤੇ ਕੁਝ ਵੀ ਨਹੀਂ ਕੀਤਾ ਔਰ ਇਸ ਵੇਲੇ ਮੰਦਹਾਲੀ ਦੇ ਨਾਲ ਉਹ ਜੂਝ ਰਿਹਾ। ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਜਿਹੜਾ ਜੀ ਉਹ ਹੋ ਰਿਹਾ। ਭਾਸ਼ਾ ਵਿਭਾਗ ਪੰਜਾਬ ਦੇ ਵਾਸਤੇ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਬਹੁਤ ਦੂਰ ਉਹਦੇ ਵਾਸਤੇ ਇਹ ਸ਼ਹਿਰ ਹੋ ਨਿਬੜੇ ਨੇ। ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੇ ਉੱਤੇ ਆਧਾਰਿਤ ਜਿਹੜੇ ਸਰਵੇਖਣ ਪੁਸਤਕਾਂ ਦਾ ਮੁੜ ਕੇ ਅਪਡੇਟ ਵਜੋਂ ਨਵ ਪ੍ਰਕਾਸ਼ਿਤ ਕਰਨ ਦਾ ਪ੍ਰੋਜੈਕਟ ਸਣੇ ਦੋਵੇਂ ਇਤਿਹਾਸਕ ਸ਼ਹਿਰਾਂ ਸੰਬੰਧੀ ਕਈ ਉਲੀਕੇ ਹੋਰ ਵੱਡੇ ਜਿਹੜੇ ਪ੍ਰੋਗਰਾਮ ਸੀ ਉਹ ਸਿਰੇ ਨਹੀਂ ਚੜੇ, ਜਿਹਦੇ ਤੇ ਜਿਹੜੇ ਭਾਸ਼ਾ ਦੇ ਵਾਸਤੇ ਚਿੰਤਕ ਲੋਕ ਨੇ ਉਹ ਹੈਰਾਨ ਨੇ ਜੀ। ਸ਼ਤਾਬਦੀ ਜਸ਼ਨਾਂ ਦੇ ਵਿੱਚ ਭਾਸ਼ਾ ਵਿਭਾਗ ਦੀ ਅਣਹੋਂਦ ਨੇ ਕਈ ਸਵਾਲ ਜਿਹੜੇ ਜੀ ਉਹ ਪੈਦਾ ਕੀਤੇ ਨੇ। ਭਾਸ਼ਾ ਵਿਭਾਗ ਪੰਜਾਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਲਗਭਗ ਦੂਰ ਰਿਹਾ। ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਜਿਹੜਾ ਸਾਹਿਤਕ ਉਤਸਵ ਸੀਗਾ ਉਹਦੇ ਵਿੱਚ ਵੀ ਭਾਸ਼ਾ ਵਿਭਾਗ ਦੀ ਸ਼ਮੂਲੀਅਤ ਸੰਭਵ ਨਹੀਂ ਬਣ ਸਕੀ। ਇੱਕ ਪਾਸੇ ਪੰਜਾਬ ਸਰਕਾਰ ਦੇ ਕਈ ਵਿਭਾਗ ਜਿਹੜੇ ਉਹ 550 ਸਾਲਾ ਪੁਰਬ ਦੇ ਵਾਸਤੇ ਪੱਬਾਂ ਭਾਰ ਨੇ, ਪਰ ਭਾਸ਼ਾ ਵਿਭਾਗ ਇਸ ਤਰ੍ਹਾਂ ਦੇ ਮਾਣਮੱਤੇ ਪ੍ਰੋਗਰਾਮਾਂ ਪ੍ਰਤੀ ਬਿਲਕੁਲ ਚੁੱਪ ਧਾਰੀ ਬੈਠਾ। ਵਿਭਾਗ ਦੇ ਕੋਲੇ ਫੰਡ ਨਾ ਹੋਣ ਦੀ ਵਜ੍ਹਾ ਕਰਕੇ ਰਾਜ ਸਰਕਾਰ ਨੇ ਵੀ ਜ਼ਿੰਮੇਵਾਰੀਆਂ ਦੇਣ ਤੋਂ ਕੰਨੀ ਕਤਰਾਈ ਰੱਖੀ। ਭਾਸ਼ਾ ਵਿਭਾਗ ਜਿਹੜਾ ਸੀਗਾ ਜੀ ਉਹਦੇ ਮੁੱਖ ਦਫ਼ਤਰ ਨੇ 1 ਨਵੰਬਰ ਨੂੰ ਪੰਜਾਬ ਦਿਵਸ ਨੂੰ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਖੁਦ ਵਿੱਤੀ ਬੰਦੋਬਸਤ ਕਰਕੇ ਮਨਾਇਆ ਸੀ, ਪਰ ਪੱਲਿਓਂ ਖਰਚੇ ਪੈਸੇ ਜਿਹੜੇ ਉਹ ਅਜੇ ਤੱਕ ਸਰਕਾਰ ਦੇ ਵੱਲੋਂ ਨਹੀਂ ਭੇਜੇ ਗਏ। ਭਾਸ਼ਾ ਵਿਭਾਗ ਨੂੰ ਉਮੀਦ ਸੀਗੀ ਕਿ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਕਰਵਾਉਣ ਲਈ ਕੁਝ ਵਿਸ਼ੇਸ਼ ਫੰਡ ਸਰਕਾਰ ਦੇ ਵੱਲੋਂ ਮਿਲੂਗਾ, ਪਰ ਇਸ ਤਰ੍ਹਾਂ ਕੁਝ ਵੀ ਹੋ ਨਹੀਂ ਸਕਿਆ। ਵਿਭਾਗ ਦੇ ਵੱਲੋਂ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀਆਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਤੇ ਗੋਸ਼ਟੀਆਂ ਦੇ ਵਿਚਾਰੇ ਗਏ ਪ੍ਰੋਗਰਾਮ ਰੱਦ ਕਰਨੇ ਪੈ ਗਏ। ਵਿਭਾਗ ਦੀ ਇੱਛਾ ਸੀਗੀ ਕਿ ਅਪਡੇਟ ਕਰਕੇ ਮੁੜ ਛਪਵਾਈਆਂ ਜਾ ਰਹੀਆਂ ਸਰਵੇਖਣ ਪੁਸਤਕਾਂ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਰਿਲੀਜ਼ ਕਰਵਾਇਆ ਜਾਊਗਾ, ਪਰ ਸਰਕਾਰ ਨੇ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਦਾ ਸਾਰਾ ਜ਼ੋਰ ਜਿਹੜਾ ਸੀਗਾ ਜੀ ਉਹ ਉੱਥੇ ਪੰਡਾਲ ਲਾਉਣ ਦੇ ਉੱਤੇ ਹੀ ਲੱਗਿਆ ਰਿਹਾ। ਇਹ ਕਿਤਾਬਾਂ ਜਿਹੜੀਆਂ ਸੀਗੀਆਂ ਜੀ ਗੁਰੂ ਨਾਨਕ ਸਾਹਿਬ ਦੇ 500ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ 1969 ਦੇ ਵਿੱਚ ਛਾਪੀਆਂ ਗਈਆਂ ਸੀ, ਜਿਨ੍ਹਾਂ ਨੂੰ ਰੀਪ੍ਰਿੰਟ ਕਰਵਾਉਣ ਦਾ ਜਿਹੜਾ ਜੀ ਉਹ ਇਰਾਦਾ ਸੀਗਾ, ਪਰ ਕੁਝ ਵੀ ਇਸ ਤਰ੍ਹਾਂ ਦਾ ਜਿਹੜਾ ਜੀ ਹੋ ਨਹੀਂ ਸਕਿਆ ਜਿਹੜਾ ਕਿ ਸਦੀਵੀ ਜਾਂ ਲੰਬੇ ਸਮੇਂ ਲਈ ਯਾਦ ਰੱਖਿਆ ਜਾ ਸਕੇ। ਕਿਉਂਕਿ ਕਿਤਾਬਾਂ ਇੱਕ ਰੀਜ਼ਨ ਹੁੰਦੀਆਂ ਨੇ, ਕਿਤਾਬਾਂ ਇੱਕ ਕਾਰਨ ਜਿਹੜਾ ਜੀ ਉਹ ਬਣਦੀਆਂ ਨੇ ਕਿ ਅੱਗੋਂ ਜਿਨ੍ਹਾਂ ਨੂੰ ਪੜ੍ਹਿਆ ਜਾ ਸਕੇ ਕਿ ਇਤਿਹਾਸ ਕੀ ਆ। ਕਿਸੇ ਨੇ ਇਹ ਯਾਦ ਥੋੜ੍ਹੀ ਰੱਖਣਾ ਕਿ SGPC ਨੇ 10 ਕਰੋੜ ਰੁਪਈਏ ਲਾ ਕੇ ਇੱਕ ਜਿਹੜਾ ਜੀ ਉਹ ਸਟੇਜ ਤਿਆਰ ਕਰਵਾਈ ਸੀ ਤੇ ਸਰਕਾਰ ਨੇ ਜਿਹੜਾ ਸੀਗਾ ਜੀ ਉਹ ਮੁਕਾਬਲੇਬਾਜ਼ੀ ਦੇ ਵਿੱਚ ਸਟੇਜ ਦੇ ਉੱਤੇ 15 ਕਰੋੜ ਰੁਪਈਏ ਤੋਂ ਉੱਤੇ ਜਿਹੜਾ ਜੀ ਉਹ ਖਰਚ ਦਿੱਤਾ ਸੀ। 25 ਕਰੋੜ ਰੁਪਈਆ ਬਣਦਾ। 25 ਕਰੋੜ ਦੇ ਨਾਲ ਤਾਂ ਬੜਾ ਮੂਹੀ ਸਾਹਿਤ ਜਿਹੜਾ ਜੀ ਉਹ ਛਪਵਾ ਕੇ ਵੰਡਿਆ ਜਾ ਸਕਦਾ ਸੀਗਾ ਬਾਬੇ ਦੇ ਸੰਦੇਸ਼ ਵਾਲਾ, ਪਰ ਅਜਿਹਾ ਹੋ ਨਹੀਂ ਸਕਿਆ ਜੀ। ਚਲੋ ਲੋਕ ਵੀ ਨਹੀਂ ਨਾ ਸੋਚਦੇ ਇਹਨਾਂ ਨੂੰ ਮੋਹਰੇ ਲਿਆਉਣ ਲੱਗੇ। ਤੇ ਅਗਲੇ ਸਵਾਲ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਸੁਲਤਾਨਪੁਰ ਲੋਧੀ ਦੇ ਇਤਿਹਾਸ ਦੀ ਗੱਲ ਕੀਤੀ ਸੀ ਤੁਸੀਂ, ਉਹਦਾ ਥੋੜ੍ਹਾ ਜਿਹਾ ਜ਼ਰੂਰ ਦੱਸੋ। ਐਕਚੁਅਲੀ ਜੀ ਇਹ ਜਿਹੜਾ ਸ਼ਹਿਰ ਹੈ ਇਹ ਅੱਜ ਇਹਦਾ ਚਰਚਾ ਬਹੁਤ ਹੈ ਜੀ। ਅੱਜ ਉਹਦਾ ਚਰਚਾ ਇਸ ਕਰਕੇ ਹੈ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਿਹੜਾ ਜੀ ਉਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਪੂਰੀ ਦੁਨੀਆ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਨਾਮ ਦਾ ਜ਼ਿਕਰ ਹੈ, ਪਰ ਇਹ ਬਿਲਕੁਲ ਇੱਕ ਅਣਗੌਲਿਆ ਜਿਹਾ ਜਿਹੜਾ ਜੀ ਕਸਬਾ ਹੈ ਜਿਹੜਾ ਕਿਸੇ ਹਾਈਵੇ ਦੇ ਉੱਤੇ ਅੱਜ ਨਹੀਂ ਪੈਂਦਾ। ਇਹ ਮੰਡ ਦਾ ਖੇਤਰ ਹੈ, ਸਤਲੁਜ ਤੇ ਬਿਆਸ ਦੇ ਵਿਚਾਲੇ ਵਾਲਾ ਜਿਹੜਾ ਖੇਤਰ। 3 ਰਾਹ ਜਿਹੜੇ ਜੀ ਇਹਨੂੰ ਪੈਂਦੇ ਨੇ। ਇੱਕ ਤਾਂ ਗੋਇੰਦਵਾਲ ਸਾਹਿਬ ਤਰਨਤਾਰਨ ਤੋਂ ਜਿਹੜਾ ਰਾਹ ਆਉਂਦਾ ਹੈ ਉਹ ਇੱਥੇ ਲੱਗਦਾ ਹੈ, ਦੂਸਰਾ ਕਪੂਰਥਲੇ ਤੋਂ ਆਇਆ ਜਾ ਸਕਦਾ ਹੈ ਤੇ ਤੀਸਰਾ ਮਖੂ ਲੋਹੀਆਂ ਗਿੱਦੜ ਪਿੰਡੀ ਤੋਂ ਸੁਲਤਾਨਪੁਰ ਲੋਧੀ ਲੋਹੀਆਂ ਦੇ ਰਾਹੀਂ ਜਿਹੜਾ ਜੀ ਉਹ ਆਇਆ ਜਾ ਸਕਦਾ। ਇਹ ਅੱਜ ਅਣਗੌਲਿਆ ਜਿਹਾ ਜਿਹੜਾ ਜੀ ਕਸਬਾ ਹੈ। ਕਿਸੇ ਟਾਈਮ ਮੁਲਕ ਦੇ
ਵੱਡੇ ਸ਼ਹਿਰਾਂ ਦੇ ਵਿੱਚ ਇਹ ਸ਼ੁਮਾਰ ਜਿਹੜਾ ਜੀ ਉਹ ਹੁੰਦਾ ਸੀਗਾ। ਔਰ ਇਹਨੂੰ ਜਿਹੜਾ ਜੀ ਵਸਾਇਆ ਸੀਗਾ ਸੁਲਤਾਨ ਖਾਂ ਲੋਧੀ ਨੇ। ਸੁਲਤਾਨ ਖਾਂ ਲੋਧੀ ਜਿਹੜਾ ਸੀਗਾ ਜੀ ਉਹ ਮੁਗਲ ਸਾਮਰਾਜ ਦੇ ਸਮੇਂ ਇੱਕ ਵੱਡਾ ਨਾਮ ਸੀਗਾ ਜੀ। ਮਹਿਮੂਦ ਗਜ਼ਨਵੀ ਦਾ ਉਹ ਸਿਪਾਹ ਸਲਾਰ ਸੀਗਾ ਔਰ ਉਹਨੇ ਆਪਣੇ ਨਾਂ ਦੇ ਉੱਤੇ ਵਸਾਇਆ ਸੀਗਾ। ਵਸਾਉਣ ਦਾ ਕਾਰਨ ਇਹ ਸੀ ਕਿ ਹਾਈਵੇ ਦੇ ਉੱਤੇ ਸੀਗਾ, ਲਾਹੌਰ ਤੋਂ ਦਿੱਲੀ ਜਾਣ ਵਾਲੇ ਸ਼ੇਰ ਸ਼ਾਹ ਸੂਰੀ ਮਾਰਗ ਜਿਹੜਾ ਜੀ ਉਹ ਸੁਲਤਾਨਪੁਰ ਲੋਧੀ ਦੇ ਵਿੱਚੋਂ ਦੀ ਲੰਘ ਕੇ ਜਾਂਦਾ ਸੀਗਾ। ਇਹਦੇ ਸੰਬੰਧੀ ਵੇਈ ਨਦੀ ਦੇ ਉੱਤੇ ਬਣਿਆ ਪੁਲ ਜਿਹੜਾ ਜੀ ਮਾੜੇ ਮੋਟੇ ਦੇ ਹਾਲਾਤਾਂ ਦੇ ਵਿੱਚ, ਖਸਤਾ ਦੇ ਹਾਲਾਤ ਦੇ ਵਿੱਚ ਉਹਦੇ ਕੁਝ ਨਿਸ਼ਾਨੀਆਂ ਜਿਹੜੀਆਂ ਉਹ ਅੱਜ ਵੀ ਮੌਜੂਦ ਨੇ ਇਸ ਸੁਲਤਾਨਪੁਰ ਲੋਧੀ ਦੇ ਵਿੱਚ। ਔਰ ਹਾਈਵੇ ਦੇ ਉੱਤੇ ਹੋਣ ਕਰਕੇ ਇਹ ਇੱਕ ਬਿਜ਼ਨਸ ਦੇ ਪੁਆਇੰਟ ਆਫ ਵਿਊ ਤੋਂ ਧੁਰਾ ਜਿਹੜਾ ਬਣਿਆ ਸੀਗਾ, ਜਿਹਦੇ ਕਰਕੇ ਇੱਥੇ ਵੱਡੇ ਬਿਜ਼ਨਸ। ਔਰ ਇਸੇ ਕਰਕੇ ਬੇਬੇ ਨਾਨਕੀ ਹੋਰਾਂ ਨੇ ਆਪਣੇ ਭਰਾ ਗੁਰੂ ਨਾਨਕ ਸਾਹਿਬ ਨੂੰ ਇੱਥੇ ਮੋਦੀ ਖਾਨੇ ਦੇ ਵਿੱਚ ਜਿਹੜਾ ਜੀ ਉਹ ਲਿਆ ਕੇ ਲਵਾਇਆ ਸੀਗਾ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਕੁਝ ਹੋਰ ਵੀ ਜਿਹੜੇ ਜੀ ਉਹ ਇਤਿਹਾਸਕ ਪੱਖ ਹੈਗੇ ਨੇ। ਇੱਕ ਜਿਹੜਾ ਜੀ ਇਹ ਕਿਸੇ ਟਾਈਮ ਪੰਜਾਬ ਦੀ ਰਾਜਧਾਨੀ ਸੀਗਾ ਸੁਲਤਾਨਪੁਰ ਲੋਧੀ। ਜਿਵੇਂ ਅੱਜ ਚੰਡੀਗੜ੍ਹ ਦਾ ਰੇੜਕਾ ਚੱਲਦਾ ਹੈ, ਚੰਡੀਗੜ੍ਹ ਤੋਂ ਜਿਹੜਾ ਜੀ ਆਪਣੇ ਪੈਰ ਪਿਛਾਂਹ ਖਿੱਚ ਲਏ ਸਰਕਾਰਾਂ ਨੇ, ਲਿਖਤੀ ਰੂਪ 'ਚ ਖਿੱਚਤੇ। ਕਿਸੇ ਟਾਈਮ ਸੁਲਤਾਨਪੁਰ ਲੋਧੀ ਪੰਜਾਬ ਦੀ ਰਾਜਧਾਨੀ ਸੀ ਔਰ ਇਹ ਅੱਜ ਰਾਜਧਾਨੀ ਨਹੀਂ ਰਿਹਾ। ਇੱਥੇ ਚਿੱਟੀ ਮਸੀਤ ਸੀਗੀ ਇੱਕ, ਜਿੱਥੇ ਅੱਜ ਸਰਕਾਰੀ ਸਕੂਲ ਹੈ ਜਿਹੜਾ ਮੁੰਡਿਆਂ ਦਾ, ਉਹਦੇ ਨਾਲ ਲੱਗਵੀਂ ਇੱਕ ਛੋਟੀ ਜਿਹੀ ਇਹਦੀ ਨਿਸ਼ਾਨੀ ਜਿਹੜੀ ਆ ਉਹ ਮੌਜੂਦ ਹੈ। ਚਿੱਟੀ ਮਸੀਤ ਇਸ ਪੱਖੋਂ ਜਿਹੜੀ ਦੀ ਉਹ ਇਤਿਹਾਸਕ ਸੀ ਕਿ ਇਹ ਮੁਗਲ ਸਾਮਰਾਜ ਦੇ ਸਮੇਂ ਇੱਕ ਯੂਨੀਵਰਸਿਟੀ ਦੇ ਵਜੋਂ ਵਿਚਰਦੀ ਸੀ। ਜਿਹੜੀ ਉੱਚ ਸਿੱਖਿਆ ਉਹਦੇ ਵਾਸਤੇ ਇੱਥੇ ਨਾਮਵਰ ਜਿਹੜੇ ਲੋਕ ਉਹ ਆਉਂਦੇ ਸੀਗੇ। ਸ਼ਾਹਜਹਾਂ ਦੇ ਦੋ ਮੁੰਡੇ, ਜਿਨ੍ਹਾਂ ਦੇ ਵਿੱਚ ਇੱਕ ਮੁਗਲ ਜਿਹੜਾ ਸਾਮਰਾਜ ਜਿਨ੍ਹਾਂ ਦਾ ਚੱਲਿਆ ਉਹ ਔਰੰਗਜ਼ੇਬ, ਤੇ ਉਹਦਾ ਭਰਾ ਦਾਰਾ ਸ਼ਿਕੋਹ, ਜਿਨ੍ਹਾਂ ਦੇ ਨਾਲ ਬਾਅਦ ਦੇ ਵਿੱਚ 10ਵੇਂ ਪਾਤਸ਼ਾਹ ਦੀ ਜਿਹੜਾ ਦੀ ਉਹ ਰਿਹਾ ਵੀ, ਕਿਉਂਕਿ ਸੰਬੰਧ ਚੰਗੇ ਸੀਗੇ। ਇਹਨਾਂ ਦੋਨਾਂ ਦੀ ਜਿਹੜੀ ਸਿੱਖਿਆ ਸੀ ਉਹ ਉੱਚ ਸਿੱਖਿਆ ਉਹ ਸੁਲਤਾਨਪੁਰ ਲੋਧੀ ਤੋਂ ਇਸ ਚਿੱਟੀ ਮਸੀਤ ਤੋਂ ਹੋਈ ਜਿਹੜੀ ਜੀ ਉਹ ਦੱਸੀ ਜਾਂਦੀ ਆ। ਲਾਹੌਰ ਤੋਂ ਤੁਰੰਤ ਮਗਰੋਂ ਪੰਜਾਬ ਦੀ ਰਾਜਧਾਨੀ ਸ਼ਿਮਲਾ ਜਿਹੜੀ ਸੀ ਉਹ ਬਣੀ। ਸ਼ਿਮਲੇ ਤੋਂ ਮਗਰੋਂ ਜਿਹੜਾ ਸੀ ਇਹ ਚੰਡੀਗੜ੍ਹ ਸ਼ਿਫਟ ਹੋਏ। ਪਰ ਕਿਸੇ ਟਾਈਮ ਜਿਹੜਾ ਜੀ ਇਹ ਸੁਲਤਾਨਪੁਰ ਲੋਧੀ ਜਿਹੜਾ ਸੀਗਾ ਉਹ ਰਾਜਧਾਨੀ ਦੇ ਵਜੋਂ ਨਸੀਬ ਹੋਇਆ। ਪਰ ਇਹਦਾ ਵੱਡਾ ਚਰਚਾ ਜਿਹੜਾ ਜੀ ਉਹ ਗੁਰੂ ਨਾਨਕ ਸਾਹਿਬ ਕਰਕੇ ਹੁੰਦਾ ਹਮੇਸ਼ਾ, ਕਿ ਉਹ ਕਿਉਂਕਿ ਉਹਨਾਂ ਨੇ ਆਪਣੀ ਉਮਰ ਦੇ ਬਹੁਤ ਸਾਰੇ ਜਿਹੜੇ ਸੀ ਉਹ ਵਰੇ ਇੱਥੇ ਗੁਜ਼ਾਰੇ, ਕੁ 14 ਸਾਲ ਤੇ 9 ਮਹੀਨੇ। ਕਰਤਾਰਪੁਰ ਤੋਂ ਬਾਅਦ ਇਹ ਉਹ ਨਗਰ ਆ ਜੀ ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਉਮਰ ਦਾ ਸਭ ਤੋਂ ਵੱਡਾ ਸਮਾਂ ਜਿਹੜਾ ਜੀ ਉਹ ਟਿਕੇ। ਇੱਥੇ ਬੇਬੇ ਨਾਨਕੀ ਹੋਰਾਂ ਦਾ ਘਰ ਜਿਹੜਾ ਸੀਗਾ ਜੀ ਉਹ ਪੁਰਾਤਨ ਰੂਪ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਜ਼ਰੂਰ ਹੈਗਾ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਪੁਰਾਣੇ ਘਰ ਨੂੰ ਪ੍ਰੀਜ਼ਰਵ ਨਹੀਂ ਕਰ ਸਕੀ। ਅੱਜ ਜਿਹੜੀ ਸੰਗਤ ਆ ਉਹ ਬੇਬੇ ਨਾਨਕੀ ਦੇ ਗੁਰਦੁਆਰੇ ਜਾਂਦੀ ਵੀ ਆ ਤਾਂ ਉਹ ਉੱਥੋਂ ਮਹਿਲਨੁਮਾ ਜਿਹੜਾ ਉਸਾਰਿਆ ਹੋਇਆ ਘਰ ਹੈ ਉਹਨੂੰ ਵੇਖ ਕੇ ਬਹੁਤੇ ਬਾਹਰੋਂ ਮੁੜ ਆਉਂਦੇ ਆ। ਦੂਸਰੀ ਗੱਲ, ਸੁਲਤਾਨਪੁਰ ਦੇ ਵਿੱਚ ਪੁਰਾਤਨ ਜਿਹੜੀਆਂ ਇਮਾਰਤਾਂ ਸੀਗੀਆਂ ਉਹਨਾਂ ਨੂੰ ਢਹਿ ਢੇਰੀ ਜਿਹੜਾ ਜੀ ਉਹ ਕਾਰ ਸੇਵਾ ਵਾਲਿਆਂ ਨੇ ਪਿਛਲੇ ਸਾਲਾਂ ਦੇ ਦੌਰਾਨ ਕਰ ਦਿੱਤਾ। ਅੱਜ ਥਾਂ ਥਾਂ ਦੇ ਉੱਤੇ ਸੰਗਮਰਮਰ ਲੱਗੇ ਜਿਹੜੇ ਜੀ ਉਹ ਵੱਡੇ ਵੱਡੇ ਗੁਰਦੁਆਰੇ ਮੌਜੂਦ ਨੇ, ਪਰ ਇਹਨਾਂ ਦੇ ਵਿੱਚ ਪੁਰਾਤਨ ਜਿਹੜੀ ਚੀਜ਼ ਆ ਜੀ ਉਹ ਕੋਈ ਵੀ ਨਹੀਂ ਹੈ। ਦੋ ਇੱਥੇ ਪੁਰਾਤਨ ਇਤਿਹਾਸਿਕ ਮੰਦਿਰ ਨੇ ਜੀ, ਇੱਕ ਸਿੰਘ ਭਵਾਨੀ ਮੰਦਿਰ ਹੈ, ਇੱਕ ਭਾਰਾਮਲ ਦਾ ਮੰਦਿਰ ਹੈ। ਇਹਨਾਂ ਦਾ ਵੀ ਇਤਿਹਾਸ ਦੇ ਵਿੱਚ ਵੱਡਾ ਨਾਮ ਜਿਹੜਾ ਜੀ ਉਹ ਹੈ। ਕਿਸੇ ਟਾਈਮ ਇੱਕ ਬੇਹੱਦ ਚਰਚਿਤ ਸ਼ਹਿਰ ਜਿਹੜਾ ਸੀਗਾ ਜੀ ਉਹ ਅੱਜ ਬਿਲਕੁਲ ਅਣਗੌਲਿਆ ਹੈ। ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਜੀ ਉਹ ਅੱਜ ਮੰਗ ਕੀ ਕਰ ਰਹੇ ਆ ਕਿ ਸਾਨੂੰ ਇੱਕ ਹਸਪੀਟਲ ਹੀ ਇੱਥੇ ਜਿਹੜਾ ਜੀ ਉਹ ਚੱਜ ਦਾ ਦੇ ਦਿਓ। ਅੱਜ ਇਹ ਕੇਂਦਰ ਬਿੰਦੂ ਜਿਹੜਾ ਜੀ ਉਹ ਰਾਜਨੀਤਿਕ ਲੋਕਾਂ ਦਾ ਬਣਿਆ ਹੋਇਆ। ਜਿਵੇਂ ਤੁਹਾਨੂੰ ਦੱਸਿਆ ਕਿ 70 ਲੱਖ ਦੇ ਕਰੀਬ ਲੋਕ ਜਿਹੜਾ ਜੀ ਇੱਥੋਂ ਹੋ ਕੇ ਮੁੜਨਗੇ ਅੱਜ ਰਾਤ ਤੱਕ। ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਜੀ ਆਉਣਗੇ, ਪਰ ਫਿਰ ਵੀ ਸਰਕਾਰੀ ਕਾਗਜ਼ਾਂ ਦੇ ਵਿੱਚ ਇਹ ਇੱਕ ਪਛੜਿਆ ਹੋਇਆ ਛੋਟਾ ਜਿਹਾ ਕਸਬਾ ਹੈ ਜੀ। ਤੇ ਅੱਗੇ ਗੱਲ ਕਰਦੇ ਜੀ ਹੁਣ ਮਹਾਰਾਸ਼ਟਰ ਦੀ। NCP ਨੂੰ ਸਰਕਾਰ ਬਣਾਉਣ ਦਾ ਸੱਦਾ ਮਿਲਿਆ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਹਰ ਪਲ ਜਿਹੜੀ ਹੈ ਜੀ ਉਹ ਸਥਿਤੀ ਬਦਲ ਰਹੀ ਆ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਹੁਣ ਸਾਈਡ ਤੇ ਹੋ ਕੇ ਇਹ ਸਾਰਾ ਕੁਝ ਜਿਹੜਾ ਜੀ ਉਹ ਦੇਖ ਰਹੀ ਆ। ਉਹਨੂੰ ਇਹ ਲੱਗਦਾ ਹੈ ਕਿ ਕਹਾਣੀ ਇਹ ਸਿਰੇ ਨਹੀਂ ਚੜੂਗੀ ਤੇ ਵਾਰੀ ਸਾਡੀ ਫੇਰ ਆਊਗੀ। ਪਰ ਦੂਜੇ ਪਾਸੇ ਜੀ ਬਲਤੇਜ ਪੰਨੂ ਜੀ। ਹਾਂਜੀ, ਮੈਂ ਦੱਸ ਰਿਹਾ ਸੀ ਕਿ ਜਿਹੜੀ ਸ਼ਿਵ ਸੈਨਾ ਹੈ ਜੀ ਉਹਦੇ ਆਗੂ ਅਰਵਿੰਦ ਸਾਵੰਤ ਨੇ ਸੈਂਟਰ ਦੇ ਵਿੱਚੋਂ, ਕੇਂਦਰੀ ਕੈਬਨਿਟ ਦੇ ਵਿੱਚੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ।
ਸਾਵੰਤ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਕੈਬਨਿਟ ਦੇ ਵਿੱਚ ਹੈਵੀ ਜਿਹੜੀ ਸਨਅਤ ਆ ਉਹਦੇ ਬਾਰੇ ਮੰਤਰੀ ਸੀਗੇ। ਸਾਵੰਤ ਨੇ ਇਹ ਕਿਹਾ ਕਿ ਹੁਣ ਭਾਜਪਾ ਤੇ ਭਰੋਸਾ ਕਰਨ ਵਾਲੀ ਕੋਈ ਗੱਲ ਨਹੀਂ ਰਹਿ ਗਈ, ਔਰ ਅਜਿਹੇ ਮੌਕੇ ਜਦੋਂ ਮਹਾਰਾਸ਼ਟਰ ਦੇ ਵਿੱਚ ਨਵੀਂ ਸਰਕਾਰ ਬਣਨ ਲੱਗੀ ਹੈ ਤਾਂ ਕੇਂਦਰ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਚ ਮੰਤਰੀ ਬਣੇ ਰਹਿਣ ਦੀ ਕੋਈ ਤੁੱਕ ਨਹੀਂ। ਤੇ ਕਿਹਾ ਜਾ ਸਕਦਾ ਹੈ ਕਿ ਜਿਹੜੀ ਸ਼ਰਤਾਂ ਕੁਝ ਐਨਸੀਪੀ ਤੇ ਕਾਂਗਰਸ ਲਾਉਂਦੀ ਸੀ, ਉਹਨਾਂ ਸ਼ਰਤਾਂ ਦੇ ਅਧੀਨ ਹੀ ਜਿਹੜੀ ਸ਼ਿਵ ਸੈਨਾ ਉਹ ਸੈਂਟਰ ਦੀ ਸਰਕਾਰ ਤੋਂ ਪਿੱਛੇ ਹਟਣ ਦੇ ਵਾਸਤੇ ਤਿਆਰ ਹੈ। ਪਰ ਸ਼ਿਵ ਸੈਨਾ ਜਿਹੜੀ ਹੈ ਜੀ ਉਹਦੀ ਗੱਲ ਬਣੀ ਨਹੀਂ। ਸ਼ਿਵ ਸੈਨਾ ਨੂੰ ਰਾਜਪਾਲ ਨੇ ਸੱਦਾ ਦਿੱਤਾ ਸੀਗਾ, ਪਰ ਕਾਂਗਰਸ ਜਿਹੜੀ ਹੈ ਜੀ ਉਹ ਆਪਣੀ ਗੱਲ ਦੇ ਉੱਤੇ ਕੁਝ ਗੱਲਾਂ ਦੇ ਉੱਤੇ ਅੜੀ ਰਹੀ। ਉਹਨੇ ਬਾਹਰੋਂ ਸਪੋਰਟ ਕਰਨ ਦੇ ਹਾਮੀ ਜਿਹੜੀ ਦੀ ਉਹ ਨਹੀਂ ਭਰੀ। ਹੁਣ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਜਿਹੜੀ ਤੀਜੀ ਪਾਰਟੀ ਆ ਐਨਸੀਪੀ, ਉਹਨੂੰ ਇੱਥੇ ਜਿਹੜਾ ਜੀ ਉਹ ਸਰਕਾਰ ਬਣਾਉਣ ਦਾ ਸੱਦਾ ਦਿੱਤਾ, ਔਰ ਅਗਲੇ 24 ਘੰਟਿਆਂ ਦੇ ਵਿੱਚ ਉਹਨੂੰ ਇਹ ਕਿਹਾ ਕਿ ਉਹ ਅਗਲੀ ਕਾਰਵਾਈ ਜਿਹੜੀ ਦੀ ਉਹ ਪੂਰੀ ਕਰੇ। ਹਾਲਾਂਕਿ ਐਨਸੀਪੀ ਨੇ ਸਾਫ਼ ਕੀਤਾ ਕਿ ਉਹ ਆਪਣੇ ਭਾਈਵਾਲ ਕਾਂਗਰਸ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੋਈ ਫੈਸਲਾ ਜਿਹੜਾ ਦੀ ਉਹ ਲਊਗੀ। ਸ਼ਿਵ ਸੈਨਾ ਨੇ ਲੋੜੀਂਦੀ ਸਿਧਾਂਤਕ ਹਮਾਇਤ ਦਰਸਾਉਣ ਦੇ ਵਾਸਤੇ ਰਾਜਪਾਲ ਕੋਲੋਂ 3 ਦਿਨ ਦਾ ਸਮਾਂ ਮੰਗਿਆ ਸੀਗਾ, ਪਰ ਰਾਜਪਾਲ ਨੇ ਇਹ ਤੋਂ ਕੋਰੀ ਨਾ ਸੀ ਉਹ ਕਰ ਦਿੱਤੀ। ਜਦੋਂ ਉਧਰੋਂ ਨਾ ਹੋ ਗਈ ਤਾਂ ਐਨਸੀਪੀ ਦੇ ਆਗੂ ਅਜੀਤ ਪਵਾਰ ਤੇ ਧਨੰਜੇ ਮੁੰਡੇ ਨੇ ਰਾਜਪਾਲ ਕੋਸ਼ਿਆਰੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸੂਬੇ ਦੇ ਵਿੱਚ 3 ਪਾਰਟੀਆਂ ਦੇ ਗੱਠਜੋੜ ਦੇ ਨਾਲ ਹੀ ਸਰਕਾਰ ਜਿਹੜੀ ਦੀ ਉਹ ਬਣ ਸਕਦੀ ਹੈ। ਹੁਣ ਬਹੁਤੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਾਂਗਰਸ ਵੱਲ, ਕਿਉਂਕਿ ਜੇ ਐਨਸੀਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤੇ ਉਹ ਜਿਹੜੀ ਸ਼ਿਵ ਸੈਨਾ ਆ ਉਹ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਮੁੱਖ ਮੰਤਰੀ ਉਹਦਾ ਹੋਊਗਾ। ਐਨਸੀਪੀ ਇਹ ਕਿਵੇਂ ਜਿਹੜਾ ਜੀ ਬਰਦਾਸ਼ਤ ਕਰੂਗੀ ਕਿ ਸਰਕਾਰ ਉਹ ਬਣਾਵੇ ਤੇ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇ। ਹਾਂ, ਇਹ ਹੋ ਸਕਦਾ ਹੈ ਕਿ ਉਹ ਸ਼ਿਵ ਸੈਨਾ ਦੇ ਨਾਲ ਇਹ ਗੱਠਜੋੜ ਕਰ ਲੇ ਜਿਹੜੇ 2.5 ਸਾਲ ਦਾ ਭਾਜਪਾ ਜਿਹੜੀ ਸੀ ਉਹ ਕਰਨਾ ਚਾਹੁੰਦੀ ਸੀ। ਪਰ ਇਹਦੇ ਵਿੱਚ ਸ਼ਿਵ ਸੈਨਾ ਦੀ ਫੇਰ ਇੱਕ ਜਿਹੜੀ ਮੰਗ ਜਿਹਦੇ ਤੋਂ ਭਾਜਪਾ ਨਾਲ ਟੁੱਟੀ ਆ ਕਿ ਪਹਿਲਾ ਮੁੱਖ ਮੰਤਰੀ ਜਿਹੜਾ ਜੀ ਉਹ ਸ਼ਿਵ ਸੈਨਾ ਦਾ ਹੋਊਗਾ, ਫਿਰ ਕਾਂਗਰਸ ਜਿਹੜੀ ਜੀ ਉਹ ਬਾਹਰੋਂ ਸਪੋਰਟ ਕਰੂਗੀ। ਇਹ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰਾ ਕੁਝ ਠੀਕ ਹੋ ਗਿਆ, ਪਰ ਅੱਜ ਦਾ ਦਿਨ ਇੱਕ ਵਾਰੀ ਫੇਰ ਜਿਹੜਾ ਜੀ ਉਹ ਜੋੜ ਤੋੜ ਵਾਲਾ ਉਹ ਹੋਊਗਾ। ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਮਹਾਰਾਸ਼ਟਰ ਦੇ ਰਾਜਪਾਲ ਜਿਹੜੇ ਆ ਉਹ ਸੂਬੇ ਦੇ ਵਿੱਚ ਚੱਲ ਰਹੇ ਜੋੜ ਤੋੜ ਦੇ ਦਰਮਿਆਨ ਸੰਵਿਧਾਨਕ ਰਾਹ ਜਿਹੜਾ ਜੀ ਉਹ ਚੁਣਨ ਦੀ ਕੋਸ਼ਿਸ਼ ਦੇ ਵਿੱਚ ਨੇ ਵੀ ਇੱਕ ਨਹੀਂ ਬਣਾ ਸਕੀ, ਦੂਜੀ ਨਹੀਂ ਬਣਾ ਸਕੀ ਤੇ ਤੀਜੇ ਨੂੰ ਜਿਹੜਾ ਜੀ ਉਹ ਸੱਦਾ ਦਿੱਤਾ ਜਾਵੇ। ਹੁਣ ਜੇ ਐਨਸੀਪੀ ਵੀ ਨਹੀਂ ਬਣਾਉਂਦੀ ਤੇ ਕੀ ਉਹ ਅਗਲਾ ਸੱਦਾ ਕਾਂਗਰਸ ਨੂੰ ਦੇਣਗੇ ਜੀ? ਫਿਰ ਕਾਂਗਰਸ ਵੀ ਇਕੱਲੀ ਜਿਹੜੀ ਸਰਕਾਰ ਨਹੀਂ ਬਣਾ ਸਕਦੀ, ਨਾ ਸ਼ਿਵ ਸੈਨਾ ਬਣਾ ਸਕਦੀ ਹੈ, ਨਾ ਕਾਂਗਰਸ ਬਣਾ ਸਕਦੀ ਹੈ, ਨਾ ਐਨਸੀਪੀ ਬਣਾ ਸਕਦੀ ਹੈ, ਨਾ ਭਾਰਤੀ ਜਨਤਾ ਪਾਰਟੀ ਜਿਹੜੀ ਜੀ ਉਹ ਬਣਾ ਸਕਦੀ ਹੈ। ਇੱਥੇ ਇੱਕ ਸੰਵਿਧਾਨਕ ਸੰਕਟ ਜਿਹੜਾ ਜੀ ਉਹ ਮਹਾਰਾਸ਼ਟਰ ਦੇ ਵਿੱਚ ਖੜਾ ਹੋਇਆ ਪਿਆ ਜੀ। ਅੱਜ ਸ਼ਾਮ ਤੱਕ ਕਿਸੇ ਪਾਸੇ ਗੱਲ ਲੱਗਦੀ ਆ, ਇਹ ਵੇਖਣ ਵਾਲਾ ਹੋਊਗਾ। ਪਰ ਜਦੋਂ ਐਨਸੀਪੀ ਸ਼ਿਵ ਸੈਨਾ ਤੇ ਕਾਂਗਰਸ ਦੇ ਗੱਠਜੋੜ ਦੀ ਗੱਲ ਚੱਲਦੀ ਆ ਤਾਂ ਇੱਥੇ ਭੜਕ ਕੇ ਪੈਣ ਵਾਲਾ ਮੀਡੀਆ ਜਿਹੜਾ ਜੀ ਇਹ ਕਹਿ ਰਿਹਾ ਕਿ ਇਹ ਗੱਠਜੋੜ ਕਿਹੋ ਜਿਹਾ ਹੋਊਗਾ। ਇਹ ਉਹੀ ਆ ਜਿਹੜਾ ਹਰਿਆਣੇ ਦੇ ਵਿੱਚ ਜੇਜੇਪੀ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ ਬਿਲਕੁਲ ਸਹੀ ਸਿਧਾਂਤਾਂ ਵਾਲਾ ਗੱਠਜੋੜ ਦਰਸਾ ਰਿਹਾ ਸੀਗਾ ਜੀ। ਤੇ ਅਖੀਰਲੇ ਸਵਾਲ ਵੱਲ ਚੱਲਦੇ ਹਾਂ, ਗੱਲ ਕਰਦੇ ਹਾਂ ਅਯੁੱਧਿਆ ਦੇ ਮੁਸਲਮਾਨਾਂ ਨੇ ਜਿਹੜੀ 5 ਏਕੜ ਜ਼ਮੀਨ ਦੇਣੀ ਮੰਨੀ ਗਈ ਆ ਉਸ ਤੋਂ ਇਨਕਾਰ ਕੀਤਾ। ਇੱਥੋਂ ਦੇ ਅਯੁੱਧਿਆ ਦੇ ਜਿਹੜੇ ਮੰਨੇ ਪ੍ਰਮੰਨੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ 5 ਏਕੜ ਜ਼ਮੀਨ ਸਵੀਕਾਰ ਕਰਨ ਤੇ ਆਪਣੀ ਵੱਖੋ ਵੱਖਰੀ ਰਾਏ ਜਿਹੜੀ ਹੈ ਜੀ ਉਹ ਪ੍ਰਗਟ ਕੀਤੀ ਹੈ। ਸੁਪਰੀਮ ਕੋਰਟ ਨੇ ਅਯੁੱਧਿਆ ਕੇਸ ਦਾ ਨਿਬੇੜਾ ਕਰਦਿਆਂ ਹੋਇਆ ਮੁਸਲਿਮ ਭਾਈਚਾਰੇ ਨੂੰ ਜਿਹੜੀ ਦੀ ਇੱਕ ਪ੍ਰੋਮੀਨੈਂਟ ਜਗ੍ਹਾ ਦੇ ਉੱਤੇ 5 ਏਕੜ ਜ਼ਮੀਨ ਦੇਣ ਦਾ ਹੁਕਮ ਜਿਹੜਾ ਜੀ ਉਹ ਸੁਣਾਇਆ ਸੀਗਾ। ਕੇਸ 'ਚ ਧਿਰ ਜਮਾਇਤ ਉਲੇਮਾ ਹਿੰਦ ਦੇ ਪ੍ਰਧਾਨ ਮੌਲਾਨਾ ਬਾਦਸ਼ਾਹ ਖਾਨ ਨੇ ਕਿਹਾ ਕਿ ਉਹਨਾਂ ਬਾਬਰੀ ਮਸਜਿਦ ਦੀ ਜ਼ਮੀਨ ਲਈ ਕੇਸ ਲੜਿਆ ਸੀਗਾ, ਨਾ ਕਿ ਕਿਸੇ ਹੋਰ ਜ਼ਮੀਨ ਲਈ। ਇਹ ਵੀ ਕਿਹਾ ਕਿ ਸਾਨੂੰ ਕਿਸੇ ਹੋਰ ਥਾਂ ਦੇ ਉੱਤੇ ਮਸਜਿਦ ਲਈ ਜ਼ਮੀਨ ਦੀ ਲੋੜ ਨਹੀਂ ਹੈ ਕਿ ਅਸੀਂ ਇਹ ਜ਼ਮੀਨ ਵੀ ਰਾਮ ਮੰਦਿਰ ਲਈ ਦਿੰਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਮੁਸਲਿਮ ਜਿਹੜੇ ਨੇ ਉਹ ਆਪੇ ਹੀ ਆਪਣੀ ਜਿਹੜੀ ਜ਼ਮੀਨ ਹੈ ਉਹਨੂੰ ਖਰੀਦ ਕੇ ਮਸਜਿਦ ਬਣਾ ਸਕਦੇ ਆ ਤੇ ਕਿਸੇ ਸਰਕਾਰ ਦੇ ਉੱਤੇ ਨਿਰਭਰ ਨਹੀਂ। ਕੇਸ ਧਿਰ ਬਣੇ ਇਕਬਾਲ ਅੰਸਾਰੀ ਨੇ ਕਿਹਾ ਕਿ ਜੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਤਾਂ ਮੁਸਲਿਮ ਭਾਈਚਾਰੇ ਦੀ ਸਹੂਲਤ ਦੇ ਅਨੁਸਾਰ ਦਿੱਤੀ ਜਾਵੇ ਤੇ ਉਹ ਵੀ ਐਕਵਾਇਰ ਕੀ 67 ਏਕੜ ਜ਼ਮੀਨ ਦੇ ਵਿੱਚੋਂ ਹੀ ਮਿਲੇ। ਆਲ ਇੰਡੀਆ ਮਿਲੀ ਕੌਂਸਲ ਦੇ ਜਨਰਲ ਸਕੱਤਰ ਜਿਹੜੇ ਖਾਲਿਕ ਅਹਿਮਦ ਖਾਨ ਹੈ ਉਹ ਕਹਿੰਦੇ ਕਿ ਐਕਵਾਇਰ ਇਲਾਕੇ 'ਚ 16 ਪਲਾਟ ਨੇ ਤੇ ਉਹਨਾਂ ਨੂੰ ਉੱਥੇ ਜ਼ਮੀਨ ਜਿਹੜੀ ਉਹ ਮਿਲਣੀ ਚਾਹੀਦੀ ਆ। ਅਯੁੱਧਿਆ ਮਿਊਨਿਸਪਲ ਕਾਰਪੋਰੇਸ਼ਨ ਦੇ ਕਾਰਪੋਰੇਟਰ ਜਿਹੜੇ ਨੇ ਹਾਜੀ ਅਸਦ ਅਹਿਮਦ ਉਹ ਇਹ ਕਹਿੰਦੇ ਨੇ ਕਿ ਬਾਬਰੀ ਮਸਜਿਦ ਦੇ ਬਦਲੇ ਖੈਰਾਤ ਦੇ ਵਿੱਚ ਕੋਈ ਜ਼ਮੀਨ ਜਿਹੜੀ ਆ ਜੀ ਉਹ ਨਹੀਂ ਲੈਣਾ ਜਿਹੜੇ ਜੀ ਉਹ ਚਾਹੁੰਦੇ।
ਔਰ ਉਧਰ ਦੂਜੇ ਪਾਸੇ ਜਿਹੜੇ ਇਹਦੇ ਮੁਸਲਿਮ ਧਿਰ ਦੇ ਇੱਕ ਸੀਨੀਅਰ ਵਕੀਲ ਨੇ ਜ਼ਾਫਰਯਾਬ ਜਿਲਾਨੀ, ਉਹਨੇ ਕਿਹਾ ਕਿ ਫੈਸਲੇ ਦੇ ਉੱਤੇ ਜਿਹੜੀ ਰਿਵਿਊ ਕਰਨ ਦੇ ਵਾਸਤੇ ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ 11 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਜੀ ਉਹ ਲਏ ਜਾਣ ਦੀ ਸੰਭਾਵਨਾ ਹੈ। ਮੁਸਲਿਮ ਧਿਰਾਂ ਦੇ ਵੱਲੋਂ ਫੈਸਲੇ ਤੇ ਅਸੰਤੁਸ਼ਟੀ ਪ੍ਰਗਟਾਏ ਜਾਣ ਤੋਂ ਬਾਅਦ ਇਹਦੇ ਉੱਤੇ ਜਿਹੜੀ ਰਿਵਿਊ ਪਟੀਸ਼ਨ ਹੈ ਉਹ ਦਾਖਲ ਕਰਨ ਦੀ ਮੰਗ ਕੀਤੇ ਜਾਣ ਸੰਬੰਧੀ ਜਿਹੜਾ ਜੀ ਇਹ ਕੀਤਾ ਜਾ ਰਿਹਾ ਕਿ ਸ਼ਾਇਦ ਇਹਦੀ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾਈ ਜਾਊਗੀ। ਉਧਰ ਕੌਮੀ ਘੱਟ ਗਿਣਤੀਆਂ ਦੇ ਬਾਰੇ ਦੇ ਕਮਿਸ਼ਨ ਨੇ ਜਿਹੜੇ ਸਾਬਕਾ ਮੁਖੀ ਨੇ ਵਜ਼ਾਹਤ ਹਬੀਬੁੱਲਾ, ਉਹਨੇ ਸੁਪਰੀਮ ਕੋਰਟ ਦੇ ਅਯੁੱਧਿਆ ਕੇਸ ਦੇ ਬਾਰੇ ਸੁਣਾਏ ਫੈਸਲੇ ਨੂੰ ਖਾਮੀਆਂ ਭਰਪੂਰ ਐਲਾਨਦਿਆਂ ਹੋਇਆ ਫੈਸਲੇ ਦੇ ਉੱਤੇ ਨਜ਼ਰਸਾਨੀ ਦੀ ਹਮਾਇਤ ਕਰਦਿਆਂ ਇਹਦੇ ਭਵਿੱਖ ਦੇ ਵਿੱਚ ਪੈਣ ਵਾਲੇ ਉਹਨਾਂ ਨੇ ਕਿਹਾ ਕਿ ਅੜਿੱਕੇ ਜਿਹੜੇ ਜੀ ਉਹ ਖੜੇ ਹੋ ਸਕਦੇ ਆ। ਔਰ ਇਹ ਵੀ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀਆਂ ਜਿਹੜੀਆਂ ਦੀ ਜਾਂ ਸਟੇਟਸ ਪਾਉਣ ਵਾਲੇ ਕੁਝ 99 ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਤੇ ਜਿਸ ਤਰ੍ਹਾਂ ਤੇ ਅਸੀਂ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਆਵਾਂਗੇ ਵਾਪਸ। ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਹੋਏ ਨੇ ਸਾਡੇ ਨਾਲ ਬਲਤੇਜ ਪੰਨਾ ਜੀ। ਕੁਛ ਕੁ ਸਵਾਲ ਪੁੱਛਾਂਗੇ ਜੋ ਕੁਛ ਵੀ ਪੰਜਾਬ ਵਿੱਚ ਹੋਰ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ, ਕੁਛ ਖਬਰਾਂ ਤੇ ਨਜ਼ਰ ਮਾਰਾਂਗੇ। ਜੇ ਤੁਹਾਡਾ ਵੀ ਕੋਈ ਸਵਾਲ ਹੈ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ, ਧੰਨਵਾਦ ਜੀ। ਜੁੜੇ ਹੋਏ ਨੇ ਬਿੰਦਰ ਤੂਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਵੀ ਆਪਣੀ ਪੰਜਾਬ ਗੌਰਮੈਂਟ ਜਿਹੜੀ ਆ ਇਮਰਾਨ ਖਾਨ ਨੂੰ ਬੜਾ ਪਾਣੀ ਪੀ ਕੇ ਕੋਸਦੀ ਰਹੀ ਆ, ਪਰ ਆਪ ਇਹਨਾਂ ਨੇ ਟੋਲ ਟੈਕਸ 15-15 ਮੀਲ ਤੇ ਬਣਾਏ ਆ। ਇਹਨਾਂ ਟੋਲ ਟੈਕਸ ਬਾਰੇ ਕੋਈ ਮਾਫੀ ਬਾਰੇ ਨਹੀਂ ਸੋਚਿਆ। ਸ਼੍ਰੋਮਣੀ ਕਮੇਟੀ ਜਿਹੜੀ 500 ਰੁਪਈਆ ਉੱਥੇ ਰਹਿਣਾ ਹੋਵੇ ਕਿਸੇ ਨੇ ਕਮਰੇ ਦਾ ਕਿਰਾਇਆ ਲੈਂਦੀ ਆ। GST ਤੇ ਕਰੋੜਾਂ ਰੁਪਈਆ ਲੰਗਰ ਤੇ ਇਹਨਾਂ ਲਾਏ ਹੋਏ ਆ। ਨਾ ਇਹਨਾਂ ਕੋਈ ਫਲੱਡ ਦੇ ਵਿੱਚ ਕੋਈ ਰਾਹਤ ਦਿੱਤੀ ਪੰਜਾਬ ਸਰਕਾਰ ਨੇ। ਇਹ ਇਮਰਾਨ ਖਾਨ ਨੂੰ ਕਿੱਦਾਂ ਕਹੀ ਜਾਂਦੇ $20 ਲੈਂਦੇ ਆ ਤੇ ਜੀ ਇਹ ਮਾੜੀ ਗੱਲ ਆ। ਥੈਂਕ ਯੂ ਜੀ। ਦੇਖੋ ਉਹ ਤਾਂ ਇਹ ਹੈ ਨਾ ਕਿ ਕੋਈ ਬਹਾਨਾ ਜਿਹੜਾ ਦੀ ਚਾਹੀਦਾ। ਜਦੋਂ ਮੁਲਕ ਤੋਂ ਮੁਲਕ ਹੁੰਦਾ ਜੀ ਉਹ ਵੀਜ਼ਾ ਫੀ ਹੁੰਦੀ ਹੈ। 76 ਦੇ ਕਰੀਬ ਉਹਨਾਂ ਨੇ ਇਮੀਗ੍ਰੇਸ਼ਨ ਕਾਊਂਟਰ ਜਿਹੜਾ ਜੀ ਉੱਥੇ ਖੋਲੇ ਹੋਏ ਆ। 1000 ਕਰੋੜ ਰੁਪਈਆ ਉਹਨਾਂ ਦਾ ਉਹਦੇ ਉੱਤੇ ਲੱਗਿਆ ਜੀ। ਚਲੋ ਠੀਕ ਹੈ, ਕੁਛ ਲੋਕ ਕਹਿਣਗੇ ਕਿ ਪੈਸਿਆਂ ਦੇ ਰੂਪ 'ਚ, ਪਰ 72 ਸਾਲ ਤੋਂ ਤਾਂ ਨਹੀਂ ਲੱਗਿਆ ਸੀਗਾ ਜੀ। ਜੇ ਉਹਨਾਂ ਨੇ ਰਿਕਾਰਡ ਸਮੇਂ ਦੇ ਵਿੱਚ ਜਿਹੜਾ ਜੀ ਇਹਨੂੰ ਤਿਆਰ ਕੀਤਾ ਹੈ ਤੇ ਸਰਵਿਸ ਫੀ ਤਾਂ ਜਿਹੜੀ ਹੈ ਜੀ ਉਹ ਹੁੰਦੀ ਹੈ। ਇੱਥੇ ਐਪਲੀਕੇਸ਼ਨ ਕਿਹੜਾ ਫ੍ਰੀ ਹੈ ਜੀ, ਉਹਦੇ ਵੀ ਕੁਝ ਪੈਸੇ ਜਿਹੜੇ ਆ ਤੁਹਾਨੂੰ ਜਿਹੜਾ ਉਹ ਅਪਲਾਈ ਕਰਨ ਦੇ ਜਿਹੜੇ ਉਹ ਲੱਗਦੇ ਆ। 500 ਰੁਪਈਆ ਨਹੀਂ ਆ ਜੀ, ਜਿਹੜੀਆਂ ਸਰਾਵਾਂ ਨੇ 1300 ਤੋਂ 1500 ਰੁਪਈਏ ਆ ਉਹਨਾਂ ਦਾ ਜਿਹੜਾ ਜੀ। ਔਰ ਟੋਲ ਟੈਕਸ ਉਸੇ ਤਰੀਕੇ ਨਾਲ ਜਿਹੜਾ ਜੀ ਉਹ ਲੱਗ ਰਿਹਾ, ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਛੋਟ ਜਿਹੜੀ ਜੀ ਉਹ ਨਹੀਂ ਦਿੱਤੀ ਗਈ। ਇਹ ਮਹਿਜ਼ ਜਿਹੜੀਆਂ ਜੀ ਉਹ ਖਾਂਦੇ ਦੀ ਦਾੜੀ ਹਿਲਦੀ ਉਹ ਜਿਹੜੀਆਂ ਜੀ ਉਹ ਗੱਲਾਂ ਨੇ ਵੀ ਕੋਈ ਨਾ ਕੋਈ ਖੋਟ ਜਿਹੜੀ ਆ ਉਹ ਕੱਢਣੀ ਆ। ਇੱਥੇ ਤਾਂ ਹਾਲ ਦਵਾਈ ਜਿਹੜੀ ਆ ਜੀ ਇਸ ਗੱਲ ਦੇ ਉੱਤੇ ਮਚੀ ਪਈ ਆ ਕਿ ਇਮਰਾਨ ਖਾਨ ਨੇ ਉਹਦਾ ਇੱਕ ਜਿਹੜਾ ਵੀਡੀਓ ਦਾ ਕਲਿੱਪ ਆ ਉਹ ਇੰਨੀ ਤੇਜ਼ੀ ਨਾਲ ਵਾਇਰਲ ਹੋਇਆ। ਹਰ ਚੈਨਲ ਜਿਹੜਾ ਜੀ ਉਹਨੂੰ ਚਲਾ ਰਿਹਾ। ਉਹਨੇ ਇਹ ਕਿਹਾ ਹਮਾਰਾ ਸਿੱਧੂ ਆ ਗਿਆ ਕਿ ਨਹੀਂ, ਕਿ ਉਹਨੇ ਹਮਾਰਾ ਸਿੱਧੂ ਜਿਹੜਾ ਜੀ ਉਹ ਕੀ ਕਹਿਤਾ। ਉਹ ਜੇ ਉਹ ਕਹਿੰਦਾ ਕਿ ਦੁਸ਼ਮਣਾਂ ਦਾ ਸਿੱਧੂ ਆ ਗਿਆ ਕਿ ਨਹੀਂ ਤੇ ਫਿਰ ਉਹ ਚੰਗਾ ਲਫ਼ਜ਼ ਹੁੰਦਾ ਜੀ। ਜਿਹੜਾ ਅਪਣੱਤ ਹੈ ਉਹ ਤਾਂ ਕਿਤੇ ਗਈ ਨਹੀਂ ਨਾ। ਉੱਥੇ ਤਾਂ ਜਿਹੜੇ ਲੋਕ ਨੇ ਉਹ ਹੁਣ ਇਹ ਕਹਿੰਦੇ ਆ ਕਿ ਸਾਡੇ ਸਿੱਖ ਭਰਾ ਆਏ ਆ। ਕੀ ਤੁਸੀਂ ਇਹਨੂੰ ਚਾਲ ਸਮਝੋਗੇ ਜੀ ਕੋਈ, ਜਾਂ ਇਹਨੂੰ ਅਪਣੱਤ ਜਿਹੜੀ ਹੈ ਜੀ ਉਹ ਸਮਝੋਗੇ? ਇਹ ਤਾਂ ਮਹਿਜ਼ ਜਿਹੜੀਆਂ ਜੀ ਉਹ ਗੱਲਾਂ ਕੱਢ ਕੇ ਲਿਆਂਦੀਆਂ ਜਾ ਰਹੀਆਂ ਨੇ। ਆਹ ਕਿਉਂ ਆ, ਆਹ ਕਿਉਂ ਨਹੀਂ, ਆਹ ਕਿਉਂ ਆ। ਹੁਣ ਮੈਂ ਤੁਹਾਨੂੰ ਸਾਂਝਾ ਕੀਤਾ ਜੀ 60% ਅਜੇ ਜਿਹੜਾ ਕੰਮ ਹੈ ਉਹ ਪਿਆ ਆ ਜੀ ਟਰਮੀਨਲ ਦਾ, 40% ਪਿਆ ਅਜੇ ਜਿਹੜਾ ਜੀ ਉਹ ਪਾਰਕਿੰਗ ਦਾ। ਇੰਨਾ ਕੰਮ ਜਿਹੜਾ ਜੀ ਅਧੂਰਾ ਹੈ, ਇਹਨੂੰ ਕੋਈ ਨਹੀਂ ਕੱਢ ਰਿਹਾ ਜੀ। ਉਹ ਕਈਆਂ ਦੇ ਪੂਰਾ ਹੋ ਗਿਆ ਸਾਰਾ ਜੀ। ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੋਵੇਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਤਾਂ ਮੈਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਤੇ ਸਭ ਨੂੰ ਵਧਾਈ ਦਿੰਦਾ ਜੀ। ਸੋ ਉਮੀਦ ਕਰਦੇ ਹਾਂ ਕਿ ਜਿੱਦਾਂ ਈਸਟ ਤੇ ਵੈਸਟ ਜਰਮਨੀ ਦੀ ਬਰਲਿਨ ਦੀ ਕੰਧ ਡਿੱਗੀ ਸੀ ਤੇ ਅਰਦਾਸ ਕਰਦੇ ਹਾਂ ਕਿ ਉਸੇ ਤਰ੍ਹਾਂ ਇਹਨਾਂ ਦੋਵਾਂ ਮੁਲਕਾਂ ਦੀ ਕੰਧ ਵੀ ਡਿੱਗ ਪਵੇ। ਚਲੋ ਸ਼ੁਰੂਆਤ ਤਾਂ ਹੋ ਗਈ। ਇੱਕ ਬੜਾ ਹਿਸਟੋਰੀਕਲ ਜਿਹੜਾ ਡਿਸੀਜ਼ਨ ਇਮਰਾਨ ਖਾਨ ਨੇ ਲਿਆ। ਆਪਾਂ ਭਾਰਤ ਵਾਲੀ ਗੱਲ ਤਾਂ ਕਰੀਏ ਹੀ ਨਾ ਜੀ, ਕਿਉਂਕਿ ਹਰੇਕ ਹੀ ਤੁਰਿਆ ਫਿਰਦਾ ਕਿ ਫਲਾਣੇ ਦਾ ਤਾਂ ਕੋਈ ਯੋਗਦਾਨ ਨਹੀਂ, ਸਾਡਾ ਯੋਗਦਾਨ ਨਹੀਂ। ਉਹ ਆਪਾਂ ਨੂੰ ਸਾਰਾ ਪਤਾ, ਉਹ ਗੱਲ ਆਪਾਂ ਨਾ ਹੀ ਕਰੀਏ। ਸੋ ਮੈਂ ਸਰ ਤੁਹਾਡੇ ਕਮੈਂਟ ਚਾਹੂੰਗਾ, ਤੁਹਾਡੇ ਵਿਊ ਚਾਹੂੰਗਾ ਕਿ ਜੋ
ਹਲੀਮੀ ਜੋ ਹੰਬਲਨੈਸ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਦਿਖਾਈ ਹੈ ਇਸ ਪੂਰੇ ਦੌਰ ਦੇ ਦੌਰਾਨ, ਉਹਨਾਂ ਨੇ ਟਾਈਮ ਤੇ ਤੁਸੀਂ ਦੱਸਿਆ ਕਿ ਪੂਰੇ ਟਾਈਮ ਤੇ ਸਾਰਾ ਕੰਮ ਸੰਪੰਨ ਹੋ ਗਿਆ। ਉਸ ਤੋਂ ਬਾਅਦ ਉਦਘਾਟਨ ਵਾਲੇ ਦਿਨ ਜੋ ਉਹਨਾਂ ਨੇ ਹਲੀਮੀ ਦਿਖਾਈ ਹੈ, ਸਾਰਿਆਂ ਨੂੰ ਹੇਠਾਂ ਬਿਠਾਇਆ, ਸਿਰਫ ਸਟੇਜ ਦੇ ਉੱਤੇ ਉਹ ਚੜਿਆ ਬੰਦਾ ਜਿਹਨੇ ਬੋਲਣਾ ਸੀ, ਉਹ ਕੋਈ ਵੀ ਹੋਇਆ, ਤੇ ਹੱਥ ਦੇ ਵਿੱਚ ਉਹਨਾਂ ਦੇ ਇੱਕ ਤਸਵੀਰ ਯਾਨੀ ਕਿ ਮਾਲਾ ਸਿਮਰਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਦੇਖੀ ਜਾ ਸਕਦੀ ਆਪਾਂ। ਸੋ ਕਿਉਂਕਿ ਸੁਣਦੇ ਸੀ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਕਿ ਬੜੇ ਸਿੰਪਲ ਨੇ, ਤਾਂ ਕਾਫੀ ਦਾ ਕੱਪ ਨਹੀਂ ਪਿਆਉਂਦੇ, ਉਦੋਂ ਲੋਕ ਹੱਸਦੇ ਸੀ, ਪਰ ਉਹਨਾਂ ਦੀ ਉਹੀ ਸਿੰਪਲਿਸਿਟੀ ਕਿੰਨੀ ਦੁਨੀਆ ਨੂੰ ਸਮਝੋ ਵੀ ਜੇ ਦੇਖਿਆ ਜਾਵੇ ਪੋਜ਼ਿਟਿਵ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਕਿੰਨੀ ਉਹਨਾਂ ਨੂੰ ਖਿੱਚ ਦਾ ਕੇਂਦਰ ਬਣ ਰਹੀ ਹੈ। ਤੇ ਉਹਨਾਂ ਨੇ ਪੂਰੀ ਮੂੰਹ ਤੇ ਚਪੇੜ ਮਾਰੀ ਆ ਪੂਰੀ ਦੁਨੀਆ ਦੇ, ਇਕੱਲੇ ਹਿੰਦੁਸਤਾਨ ਦੇ ਲੀਡਰਾਂ ਤੇ ਨਹੀਂ, ਪੂਰੀ ਦੁਨੀਆ ਦੇ ਉਹਨਾਂ ਪ੍ਰਧਾਨ ਮੰਤਰੀਆਂ ਦੇ, ਭਾਵੇਂ ਰਾਸ਼ਟਰਪਤੀ ਨੇ ਕਿਸੇ ਮੁਲਕ ਦੇ, ਕਿ ਕਿਸੇ ਵੀ ਮੁਲਕ ਦਾ ਜਿਹੜਾ ਕੋਈ ਜੇ ਨੁਮਾਇੰਦਾ ਹੈਗਾ ਜਾਂ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਹੈ, ਜੇ ਉਹ ਚਾਹੇ ਤਾਂ ਉਹ ਦੁਨੀਆ ਨੂੰ ਤੇ ਆਪਣੇ ਮੁਲਕ ਦੇ ਵਿੱਚ ਲੋਕਾਂ ਨੂੰ ਜਾਂ ਗੁਆਂਢੀ ਮੁਲਕਾਂ ਨੂੰ ਇੱਕ ਕਰ ਸਕਦਾ। ਮੈਂ ਤੁਹਾਡੇ ਵਿਊ ਚਾਹੂੰਗਾ ਜੀ ਇਸ ਦੇ ਉੱਤੇ, ਪਲੀਜ਼ ਫੋਨ ਕੱਟਿਓ ਨਾ। ਥੈਂਕ ਯੂ। ਕੋਈ ਸ਼ੱਕ ਨਹੀਂ ਜੀ, ਹਲੀਮੀ ਵਾਲੀ ਜਿਹੜੀ ਗੱਲ ਹੈ ਇਹ ਹੁਣ ਵੈਸੇ ਦਿਸੀ ਆ, ਹਾਈਲਾਈਟ ਹੋਈ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਨੇ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਜੀ ਕੀਤੀਆਂ, ਇੱਥੋਂ ਤੱਕ ਕਿ ਕਿਹਾ ਜਾਂਦਾ ਕਿ ਉਹਨਾਂ ਨੇ ਬਹੁਤੇ ਜਿਹੜੇ ਅਰਦਲੀ ਜਾਂ ਜਿਹੜੇ ਨੌਕਰ ਪ੍ਰਧਾਨ ਮੰਤਰੀ ਨਿਵਾਸ 'ਚ ਹੁੰਦੇ ਆ ਜੀ, ਉਹਨਾਂ ਨੂੰ ਹੋਰ ਕੰਮਾਂ ਦੇ ਉੱਤੇ ਲਾਇਆ, ਨੌਕਰੀਆਂ ਕੱਢਿਆ ਨਹੀਂ, ਹੋਰ ਕੰਮਾਂ ਦੇ ਉੱਤੇ ਲਾਇਆ, ਇਹ ਕਹਿ ਕੇ ਕਿ ਉਹ ਘਰ ਦੇ ਵਿੱਚ ਇਕੱਲੇ ਇੱਕ ਰੋਟੀ ਖਾਣ ਵਾਲੇ ਨੇ, ਫਿਰ ਇੰਨੇ ਨੌਕਰਾਂ ਦੀ ਕੀ ਜ਼ਰੂਰਤ ਹੈ। ਜਿਹੜੇ ਪ੍ਰਧਾਨ ਮੰਤਰੀ ਨਿਵਾਸ ਕਈ ਕਿੱਲਿਆਂ ਦੇ ਵਿੱਚ, ਕਈ ਏਕੜਾਂ ਦੇ ਵਿੱਚ, ਵੱਡੇ ਵੱਡੇ ਜਿਹੜੇ 3 ਸ਼ਹਿਰ ਨੇ ਉਹਨਾਂ ਦੇ ਵਿੱਚ ਫੈਲੇ ਹੋਏ ਸੀਗੇ, ਉਹ ਉਹਨਾਂ ਨੇ ਵੇਚ ਦਿੱਤੇ ਆ ਔਰ ਸਰਕਾਰ ਦੇ ਖਜ਼ਾਨੇ 'ਚ ਜਿਹੜਾ ਜੀ ਉਹ ਚਲੇ ਗਏ ਨੇ। ਜਿਹੜੀਆਂ ਗੱਡੀਆਂ ਸੀਗੀਆਂ, ਕਾਫਲਾ ਚੱਲਦਾ ਸੀ, ਬਹੁਤ ਮਹਿੰਗੀਆਂ ਗੱਡੀਆਂ ਜਿਹੜੀਆਂ ਉਹ ਉਹਨਾਂ ਨੇ ਵੇਚ ਦਿੱਤੀਆਂ ਜੀ, ਸਿੰਬੋਲਿਕ ਰੂਪ 'ਚ ਮੈਸੇਜ ਦੇਣ ਦੇ ਵਾਸਤੇ ਕਿ ਉਹ ਆਮ ਲੋਕਾਂ ਵਾਂਗੂ ਜਿਹੜਾ ਜੀ ਉਹ ਵਿਚਰਦੇ ਆ। ਜੇ ਤੁਸੀਂ ਇੱਧਰਲੇ ਸਾਈਡ ਦੇ ਉੱਤੇ ਦੇਖਿਆ ਹੋਵੇ ਤੇ ਜਿੰਨੀ ਸਿਕਿਉਰਿਟੀ ਜਿਹੜੀ ਜੀ ਲਾਈ ਹੋਈ ਸੀ, ਉਸ ਪਾਸੇ ਵੱਲ ਉਨੀ ਸਿਕਿਉਰਿਟੀ ਜਿਹੜੀ ਉਹ ਹੈ ਨਹੀਂ ਸੀਗੀ। ਉਹ ਬੱਸ ਦੇ ਵਿੱਚ ਜਿਹੜਾ ਜੀ ਉਹਨਾਂ ਦਾ ਆਉਣਾ ਇੱਥੇ ਇਹਨਾਂ ਨੂੰ ਜਿਹੜਾ ਪਹਿਲਾ ਜੱਥਾ ਗਿਆ ਉਹਨੂੰ ਲੈਣ ਦੇ ਵਾਸਤੇ ਉਹ ਬੱਸ ਦੇ ਵਿੱਚ ਖੁਦ ਚੱਲ ਕੇ ਆਏ ਔਰ ਉਹਨਾਂ ਨੂੰ ਨਾਲ ਜਿਹੜਾ ਸੀ ਉਹ ਲੈ ਕੇ ਗਏ। ਦੇਖੋ ਜਿਹੜੇ ਤਰੀਕੇ ਦੇ ਨਾਲ ਜਿੰਨੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਮੈਨੂੰ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਦੀ ਉਹ ਦੱਸ ਰਹੇ ਸੀ, ਉਹ ਕਹਿੰਦੇ ਕਿ ਅਸੀਂ 2 ਜਾਣੇ ਸੀਗੇ, ਸਿੱਧੂ ਸਾਹਿਬ ਵੀ ਨਾਲ ਸੀ, ਉਹ ਨਾਲ ਉਹਨਾਂ ਦੇ ਖੜੇ ਸੀ, ਕਹਿੰਦੇ ਜਦੋਂ ਜੁੱਤੀ ਲਾ ਕੇ ਅਸੀਂ ਜਿਹੜੀ ਉਹ ਚੁੱਕਣ ਲੱਗੇ ਹੇਠੋਂ ਜਮ੍ਹਾਂ ਕਰਾਉਣ ਲਈ, ਤਾਂ ਭੱਜ ਕੇ ਜਿਹੜਾ ਉੱਥੇ ਇੱਕ ਵਿਅਕਤੀ ਖੜਾ ਸੀ ਉਹ ਆ ਗਿਆ, ਉਹ ਕਹਿੰਦਾ ਜੀ ਨਹੀਂ ਇਹ ਸਾਨੂੰ ਸੇਵਾ ਦਾ ਮੌਕਾ ਮਿਲਿਆ। ਉਹ ਚੁੱਕ ਕੇ ਜਿਹੜਾ ਸੀਗਾ ਜੀ ਉਹ ਜੁੱਤੀ ਅੰਦਰ ਜਮ੍ਹਾਂ ਕਰਾ ਕੇ ਨੰਬਰ ਲਿਆ ਕੇ ਉਹਨਾਂ ਨੂੰ ਜਿਹੜਾ ਜੀ ਇਹ ਦੇਤਾ ਕਿ ਅੱਜ ਦੇ ਵਾਸਤੇ ਇਹ ਸੇਵਾ ਜਿਹੜੀ ਹੈ ਜੀ ਉਹ ਸਾਡੀ ਹੈ। ਇਹ ਸਮਝਾਇਆ ਗਿਆ ਔਰ ਲੋਕਾਂ ਨੇ ਉਹ ਗੱਲ ਉੱਥੇ ਜਿਹੜੀ ਹੈ ਜੀ ਉਹ ਮੰਨੀ ਹੈ। ਇੱਕ ਜੇ ਤੁਸੀਂ ਵੀਡੀਓ ਦੇਖੀ ਹੋਵੇ ਤਾਂ ਉਹ ਤੁਰੇ ਜਾ ਰਹੇ ਨੇ, ਇੱਕ ਜਿਹੜਾ ਬੰਦਾ ਬਾਜ਼ਾਰ ਦੇ ਵਿੱਚੋਂ ਰਾਹ ਜਿਹੜਾ ਪਾਸੇ ਕਰਾ ਰਿਹਾ, ਤੁਸੀਂ ਸਾਈਡ ਤੇ ਹਟ ਜਾਓ, ਇੱਥੋਂ ਦੀ ਇੱਕ ਜਥਾ ਜਿਹੜਾ ਜੀ ਉਹ ਲੰਘ ਰਿਹਾ। ਦੇਖੋ ਜਿਹੜਾ ਸਾਊਥ ਅਫਰੀਕਾ ਜਿਹਦਾ ਜ਼ਿਕਰ ਕੀਤਾ ਸੀਗਾ, ਆਪਣੇ ਅਫਰੀਕਾ ਦਾ, ਮਾਫ ਕਰਨਾ, ਅਫਰੀਕਾ ਦਾ ਜਿਹਦਾ ਜ਼ਿਕਰ ਨੈਲਸਨ ਮੰਡੇਲਾ ਹੋਰਾਂ ਦਾ ਕੀਤਾ ਸੀਗਾ, ਇਮਰਾਨ ਖਾਨ ਹੋਰਾਂ ਨੇ, ਉਹਨਾਂ ਦਾ ਜ਼ਿਕਰ ਐਵੇਂ ਨਹੀਂ ਕੀਤਾ। ਮੰਡੇਲਾ ਸਾਹਿਬ ਨੇ ਉੱਥੋਂ ਦੀ ਤਕਦੀਰ ਜਿਹੜੀ ਇੱਕ ਕਿਸਮ ਦੇ ਨਾਲ ਬਦਲ ਕੇ ਜਿਹੜਾ ਜੀ ਉਹ ਰੱਖ ਦਿੱਤੀ। ਜਦੋਂ ਚਲੋ ਇੱਕ ਦੀ ਗੱਲ ਹੋ ਸਕਦੀ ਹੈ ਕਿ ਇੱਕ ਬੰਦਾ ਦੇਖੋ ਜੀ ਕਈ ਵਾਰੀ ਲੈਕਚਰਬਾਜ਼ੀ ਕਰਨ ਲਈ ਕਹਿ ਰਿਹਾ, ਉਹ ਗੱਲ ਕਿਤੇ ਨਾ ਕਿਤੇ ਕਮ ਸੇ ਕਮ ਪੰਜਾਬ ਦੇ ਵਿੱਚ ਜਿਹੜਾ ਲਹਿੰਦਾ ਪੰਜਾਬ ਹੈ ਉੱਥੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਜੀ ਘਰ ਕਰ ਗਈ ਹੋਈ ਹੈ ਗੱਲ ਕਿ ਜੇ ਬਚਣਾ ਤੇ ਬਦਲਣਾ ਪਊਗਾ। ਤੇ ਇਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਜੇ ਉਧਰਲੇ ਲੋਕ ਬਦਲ ਰਹੇ ਨੇ, ਲਹਿੰਦਾ ਪੰਜਾਬ ਬਦਲ ਰਿਹਾ, ਤੇ ਚੜ੍ਹਦੇ ਪੰਜਾਬ ਨੇ ਵੀ ਉਹਨਾਂ ਨੂੰ ਬਾਹਾਂ ਜਿਹੜੀਆਂ ਜੀ ਉਹ ਖਿਲਾਰੀਆਂ ਨੇ। ਕੱਲ ਨੂੰ ਇਹਦਾ ਕੀ ਅਸਰ ਪੈਂਦਾ ਆ, ਸਿਆਸਤਾਂ ਦੇ ਉੱਤੇ ਕੀ ਚੱਲਦਾ, ਉਹ ਸਾਰੀਆਂ ਬਾਅਦ ਵਾਲੀਆਂ ਗੱਲਾਂ ਨੇ। ਪਰ ਅੱਜ ਜਿਹੜਾ ਜਿਵੇਂ ਤੁਸੀਂ ਬਰਲਿਨ ਦੀ ਦੀਵਾਰ ਦਾ ਜ਼ਿਕਰ ਕੀਤਾ, ਤਾਂ ਇਹ ਜਿਹੜੀ ਸਰਹੱਦੀ ਕੰਧ ਹੈ ਇਹਦੇ ਵਿੱਚ ਇੱਕ ਮਘੋਰਾ ਤਾਂ ਪੈ ਗਿਆ ਨਾ। ਮਘੋਰੇ ਦਾ ਮਤਲਬ ਇਹ ਹੁੰਦਾ ਜੀ ਕਿ ਫਿਰ ਉਹ ਖੁਰਨਾ ਸ਼ੁਰੂ ਹੋ ਜਾਂਦਾ, ਫਿਰ ਉਹ ਛੱਟਣਾ ਸ਼ੁਰੂ ਹੋ ਜਾਂਦਾ, ਘਟਣਾ ਜਿਹੜਾ ਜੀ ਉਹ ਸ਼ੁਰੂ ਹੋ ਜਾਂਦਾ। ਦੇਖੋ ਜੇ ਪੰਜਾਬੀ ਸਰਵਾਈਵ ਕਰਨਾ, ਲਹਿੰਦੇ ਤੇ ਚੜ੍ਹਦੇ ਪੰਜਾਬ ਨੇ ਸਰਵਾਈਵ ਕਰਨਾ, ਇਹਨਾਂ ਨੂੰ ਆਪਣੇ ਬਾਰੇ ਦੇ ਵਿੱਚ ਸੋਚਣਾ ਪਊਗਾ, ਇਹਨਾਂ ਨੂੰ ਇਕੱਠਿਆਂ ਹੋ ਕੇ ਜਿਹੜਾ ਜੀ ਉਹ ਸੋਚਣਾ ਪਊਗਾ। ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇਸ ਗੱਲ ਦੇ ਨਾਲ ਜਿਹੜਾ ਜੀ ਇਹ ਬਿਲਕੁਲ ਸਹਿਮਤ ਆ। ਇਹ 2 ਜਿਹੜੇ ਸੂਬੇ ਨੇ, ਇਹ 2 ਹੈ ਹੀ ਨਹੀਂ ਸੀ, ਇੱਕ ਸੀ ਕਿਸੇ ਟਾਈਮ। ਜੇ ਇਹ ਸਰਹੱਦ ਖੁੱਲ੍ਹਦੀ ਆ, ਲਾਂਘੇ ਤੋਂ ਬਾਅਦ ਖੁੱਲੂਗੀ ਇਹ, ਕਿਉਂਕਿ ਇਸ ਪਾਸੇ ਵੱਲ ਨੂੰ ਇਹ ਬਹੁਤ ਵੱਡਾ ਇੱਕ ਸਟੈਪ ਹੈ। ਇਹਨੂੰ ਕੋਈ ਸਿਰਫ ਧਾਰਮਿਕ ਪੁਆਇੰਟ ਆਫ ਵਿਊ ਤੋਂ ਸਮਝਦਾ ਹੋਵੇ ਕਿ ਉੱਥੇ ਕਰਤਾਰਪੁਰ ਦਰਸ਼ਨ ਹੈ, ਨਹੀਂ, ਇਹ ਇੱਕ ਬਹਾਨਾ ਬਣਿਆ। ਇਹ ਜਿਹੜਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਨਾ, ਉਹ ਬਹਾਨਾ ਬਣਿਆ
ਇੱਕ ਉੱਥੇ ਮੰਤਰੀ ਬੋਲ ਰਹੇ ਸਨ, ਉਹ ਬਾਰ-ਬਾਰ ਇੱਕ ਗੱਲ ਦਾ ਜ਼ਿਕਰ ਕਰਦੇ ਸੀ, ਪਤਾ ਨਹੀਂ ਤੁਸੀਂ ਨੋਟਿਸ ਕੀਤਾ ਜਾਂ ਨਹੀਂ, ਕਿ ਗੁਰੂ ਨਾਨਕ ਸਰਕਾਰ ਜਿਹੜੀ, ਇਹ ਬਹੁਤ ਵੱਡਾ ਲਫ਼ਜ਼ ਹੈ। ਸਰਕਾਰ ਜਿਹੜਾ ਦੀ ਸਾਰਾ ਕੁਝ ਮਤਲਬ ਕਿ ਉੱਤੇ ਜਿਹੜਾ ਦੀ ਹੈਂਡਲ ਕਰਨ ਵਾਲੇ, ਉਹ ਜਿਹੜੀ ਰਿਸਪੈਕਟ ਆ ਉਹ ਦੇ ਰਿਹਾ। ਇਹ ਉਸ ਰਿਸਪੈਕਟ ਦੀ ਵਜ੍ਹਾ ਕਰਕੇ ਖੁੱਲਿਆ। ਇਹ ਚੀਜ਼ ਇਸ ਲਾਂਘੇ ਤੱਕ ਸੀਮਤ ਨਹੀਂ ਰਹਿਣੀ। ਪੰਜਾਬੀਆਂ ਨੂੰ ਅੱਜ ਸਮਝ ਆ ਜੇ, ਲਹਿੰਦੇ ਚੜ੍ਹਦੇ ਵਾਲਿਆਂ ਨੂੰ ਭਰ ਕੇ ਸਮਝ ਆ ਜੇ, ਜਦੋਂ ਮਰਜ਼ੀ ਸਮਝ ਆ ਜੇ। ਇਹਨਾਂ ਦੋਵਾਂ ਨੂੰ ਜਿਹੜਾ ਜੀ ਉਹ ਇਕਜੁੱਟਤਾ ਦੇ ਨਾਲ ਜਿਹੜਾ ਉਹ ਜਾਣਾ ਪਊਗਾ। ਇਹ ਉਹ ਇਕਜੁੱਟਤਾ ਸੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜ ਤੱਕ ਕਾਇਮ ਰਹੀ, ਜਦੋਂ ਖੈਬਰ ਤੱਕ ਜਿਹੜਾ ਜੀ ਉਹ ਰਾਜ ਚੱਲਦਾ ਸੀਗਾ, ਜਿਹੜੇ ਰਾਜ ਨੂੰ ਅੱਜ ਵੀ ਜਿਹੜਾ ਜੀ ਉਹ ਯਾਦ ਕੀਤਾ ਜਾਂਦਾ। ਤੇ ਇਹ ਕੋਈ ਗੱਲ ਨਹੀਂ, ਜਿਹੜੀਆਂ ਮਾੜੀਆਂ ਮੋਟੀਆਂ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਚੱਲਦੀਆਂ ਹੀ ਰਹਿੰਦੀਆਂ ਨੇ, ਉਹ ਬਹੁਤੀ ਦੇਰ ਤੱਕ ਜਿਹੜੀਆਂ ਉਹ ਰਹਿਣੀਆਂ ਨਹੀਂ। ਅੱਜ ਤੁਸੀਂ ਦੇਖ ਲਓ ਕਿੰਨਾ ਕੁਛ ਨੈਗੇਟਿਵ, ਜਿੱਦਣ ਅਜੇ ਇਹਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਉਦੋਂ ਹੋ ਰਿਹਾ ਸੀ, ਅੱਜ ਕਿੱਥੇ ਕਹਾਣੀ ਚਲੇਗੀ। ਤੁਸੀਂ ਇਸ 1 ਸਾਲ ਦਾ ਵਕਫਾ ਜਿਹੜਾ ਜੀ ਉਹ ਸੋਚ ਲੈਣਾ, ਇਹਦੇ ਵਾਸਤੇ ਕੁਝ ਸਾਲ ਹੋਰ ਜਿਹੜਾ ਜੀ ਉਹ ਉਡੀਕਣਾ। ਇਹ ਬਹੁਤ ਪੋਜ਼ਿਟਿਵ ਪਾਸੇ ਵੱਲ ਨੂੰ ਜਿਹੜਾ ਜੀ ਉਹ ਚੱਲੂਗਾ ਸਭ ਕੁਝ ਜੀ। ਤੇ ਜੀ ਅੱਜ ਸਰੋਤਿਓ ਅਸੀਂ ਕਾਲਸ ਹੋਰ ਨਹੀਂ ਲੈ ਸਕਾਂਗੇ, ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਅਗਲੇ ਹਫ਼ਤੇ ਜਿਹੜਾ ਜੀ ਫਿਰ ਜੇਲ੍ਹ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਸਰੋਤਿਆਂ ਦੇ ਨਾਲ ਹੋਣਗੀਆਂ। ਹਾਲ ਦੀ ਘੜੀ ਇੰਨਾ ਹੀ ਹੈ ਜੀ ਕਿ ਇਹਨੂੰ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜਾ ਜੀ ਲਿਆ ਜਾਵੇ, ਜੋ ਕੁਝ ਵੀ ਜਿਹੜਾ ਵਾਪਰ ਰਿਹਾ, ਔਰ ਖਾਸ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੀ ਗੱਲ ਜਿਹੜੀ ਦੀ ਮੈਕਸਿਮਮ ਕੀ ਜਾਵੇ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਆ। ਤੇ ਹੁਣ ਇਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਆਪਾਂ ਜੁੜਾਂਗੇ ਨਨਕਾਣਾ ਸਾਹਿਬ ਦੇ ਨਾਲ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।